4082722500 ਦੇ ਉੱਤੇ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਜਾਂ ਚੱਲ ਰਹੇ ਮੈਡੀਕੇਅਰ ਦੇ ਪਲਾਨਸ ਦੇ ਵਿੱਚ ਤਬਦੀਲੀ ਕਰਵਾਉਣਾ ਚਾਹੁੰਦੇ ਹੋ, 65 ਸਾਲ ਦੇ ਹੋਣ ਵਾਲੇ ਹੋ ਜਾਂ ਹੋ ਚੁੱਕੇ ਹੋ, ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਨਾਲ ਹੀ ਕੋਵਿਡ ਕੈਲੀਫੋਰਨੀਆ ਨੇ ਓਪਨ ਇਨਰੋਲਮੈਂਟ ਦੀਆਂ ਤਰੀਕਾਂ 11 ਅਪ੍ਰੈਲ ਤੱਕ ਵਧਾ ਦਿੱਤੀਆਂ ਆ। ਜੇ ਤੁਸੀਂ ਅਜੇ ਤੱਕ ਹੈਲਥ ਇੰਸ਼ੋਰੈਂਸ ਨਹੀਂ ਲਈ ਤੇ ਕੈਲੀਫੋਰਨੀਆ ਦੇ ਵਿੱਚ ਹੈਲਥ ਇੰਸ਼ੋਰੈਂਸ ਲੈਣਾ ਚਾਹੁੰਦੇ ਆ, ਲੇ ਆਫ ਹੋ ਚੁੱਕੇ ਆ ਜਾਂ ਕੋਈ ਪਰਿਵਾਰ ਦੇ ਵਿੱਚ ਚੇਂਜਸ ਆਏ ਨੇ, ਤਾਂ ਉਸ ਦੇ ਲਈ ਤੁਸੀਂ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ 408-272-2500 ਦੇ ਉੱਤੇ। ਤੇ ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503। ਹੋਵੇ ਕਿਸੇ ਵੀ ਤਰੀਕੇ ਮਨਜੀਤ ਸਿੰਘ ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਲੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਬਿੰਦਰ ਧਾਰੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ, ਸਾਰੇ ਜਾਣੇ ਬੇਕਰਸਫੀਲਡ, ਪਰਮਜੀਤ ਸਿੰਘ ਦਿਓਲ ਫਰੈਜ਼ਨੋ ਤੇ ਰੌਡ ਐਂਡ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਬ੍ਰੇਕ ਪਾਰਟਸ, ਸਸਪੈਂਸ਼ਨ ਪਾਰਟਸ, ਇਲੈਕਟ੍ਰੀਕਲ ਸਟਾਰਟਰ, ਕੂਲਿੰਗ ਪਾਰਟ, ਸ਼ੌਕ ਡਰਮਸ, ਹੋਰ ਵੀ ਟਰੱਕ ਟ੍ਰੇਲਰ ਦੇ ਪਾਰਟਸ ਇਹਨਾਂ ਦੇ ਕੋਲੋਂ ਤੁਸੀਂ ਖਰੀਦ ਸਕਦੇ ਹੋ। ਹਾਈ ਕੁਆਲਿਟੀ OEM ਮਾਰਕੀਟ ਪਾਰਟਸ ਇਹਨਾਂ ਦੇ ਕੋਲ ਅਵੇਲੇਬਲ ਨੇ। ਟਰਲਕ ਅਤੇ ਸਟਾਕਟਨ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਸ ਨੇ। ਟਰਲਕ ਲਈ ਕਾਲ 2096687183 ਤੇ ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਆਪਾਂ ਕੁਝ ਖਬਰਾਂ ਸਾਂਝੀਆਂ ਕਰਾਂਗੇ, ਉਹ ਤੋਂ ਬਾਅਦ ਜਿੰਨੇ ਵੀ ਸਾਡੇ ਸਰੋਤੇ ਆ, ਤੁਹਾਨੂੰ ਟਰੱਕਿੰਗ ਨਾਲ ਰਿਲੇਟਡ ਕੋਈ ਕੁਐਸਚਨ ਹੁੰਦਾ ਪਲੀਜ਼ ਅਰਲੀ ਕਾਲ ਕਰ ਲਿਆ ਕਰੋ, ਕਿਉਂਕਿ ਫਿਰ ਜਦੋਂ ਅਗਲੇ ਪ੍ਰੋਗਰਾਮ ਆ, ਖਾਸ ਕਰਕੇ ਗੁਰਬਾਣੀ ਵਾਲਾ ਪ੍ਰੋਗਰਾਮ, ਉਹ ਫਿਰ ਲੇਟ ਹੋ ਜਾਂਦਾ ਤੇ ਆਪਾਂ ਉਹ ਪ੍ਰੋਗਰਾਮ ਲੇਟ ਨਹੀਂ ਕਰਨਾ ਚਾਹੁੰਦੇ। ਸੋ ਕੁਝ ਕੁ ਖਬਰਾਂ ਵੱਲ ਚੱਲੀਏ। ਇੱਕ ਪੋਸਟਲ ਸਰਵਿਸ ਨੇ ਕੈਲੀਫੋਰਨੀਆ ਦੀ ਟਰੱਕਿੰਗ ਕੰਪਨੀ ਸੀ ਕੈਮੀਨੈਂਟਸ, ਉਹਨਾਂ ਦੇ ਨਾਲ ਕਾਫੀ ਲੰਮੇ ਸਮੇਂ ਤੋਂ ਕੰਟਰੈਕਟ ਚੱਲਦਾ ਸੀ, ਉਹ ਉਹਨਾਂ ਨੇ ਕੰਟਰੈਕਟ ਬੰਦ ਕਰ ਦਿੱਤਾ। ਰੀਜ਼ਨ ਇਹ ਹੋਇਆ ਵੀ ਉਸ ਕੰਪਨੀ ਨੇ ਪਿਛਲੇ 2 ਸਾਲਾਂ ਦੇ ਵਿੱਚ 11 ਕਰੈਸ਼ ਕੀਤੇ, 2 ਫੇਟਲ ਕਰੈਸ਼ ਕੀਤੇ ਤੇ ਬਹੁਤ ਹੀ ਜ਼ਿਆਦਾ ਜਿਹੜਾ ਬੈਡ ਰੈਕਡ ਡਰਾਈਵਰਸ ਦਾ ਸੀਗਾ। ਈਵਨ ਇੱਕ ਡਰਾਈਵਰ ਦਾ ਤਾਂ ਕਹਿੰਦੇ ਡਰਾਈਵਿੰਗ ਲਾਇਸੈਂਸ ਵੀ ਵੈਲਿਡ ਨਹੀਂ ਸੀ। ਟਰੱਕ ਦੇ ਵਿੱਚ ਵੀ ਜਿਹੜਾ ਨੁਕਸ ਇਸ ਦੇ ਉੱਤੇ ਉਸ ਨੂੰ ਜਿਹੜਾ ਫੜਿਆ ਗਿਆ ਸੀ। ਸੋ ਪਿਛਲੇ 2 ਸਾਲਾਂ ਦੇ ਵਿੱਚ 331 ਵਾਰੀ ਕੈਮੀਨੈਂਟਸ ਜੋ ਕੰਪਨੀ ਆ ਉਹਨਾਂ ਦੇ ਡਰਾਈਵਰਸ ਨੂੰ ਚੈੱਕ ਕੀਤਾ ਗਿਆ ਤੇ 20 ਵਾਰੀ ਆਊਟ ਆਫ ਸਰਵਿਸ ਉਹਨਾਂ ਨੂੰ ਪੁੱਟ ਕੀਤਾ ਗਿਆ। ਇਸੇ ਤਰ੍ਹਾਂ ਜੋ ਟਰੱਕ ਇੰਸਪੈਕਟ ਕੀਤੇ ਗਏ 223 ਵਾਰੀ ਤੇ 65 ਵਾਰੀ ਉਹਨਾਂ ਨੂੰ ਆਊਟ ਆਫ ਸਰਵਿਸ ਰੱਖਿਆ ਗਿਆ। ਇਹ ਸਿਰਫ 24 ਮਹੀਨਿਆਂ ਦੀ ਗੱਲ ਹੈਗੀ ਆ। ਸੋ ਉਹਨਾਂ ਨੂੰ ਫਾਈਨ ਵੀ ਕਈ ਵਾਰੀ ਹੋਇਆ ਤੇ ਫਾਈਨਲੀ ਹੁਣ ਪੋਸਟਲ ਸਰਵਿਸ ਜੋ US ਦੀ ਹੈਗੀ ਆ, ਇਹਨਾਂ ਦਾ ਕੰਟਰੈਕਟ ਸੀ, ਇਹਨਾਂ ਨੇ ਉਸ ਕੰਪਨੀ ਦੇ ਨਾਲ ਆਪਣਾ ਕੰਟਰੈਕਟ ਬੰਦ ਕਰ ਦਿੱਤਾ ਹੈਗਾ, ਕੈਂਸਲ ਕਰਤਾ। ਸੋ ਆਈ ਥਿੰਕ ਫਿਰ ਆਪਾਂ ਰਮਨ ਜੀ ਇਹਦੇ ਵਿੱਚ ਕਿੱਦਾਂ ਹਾਇਰ ਹੋ ਰਹੇ ਆ, ਕਿਹਨੂੰ ਰੱਖਿਆ ਜਾ ਰਿਹਾ ਆ, ਉਹ ਇਹ ਸਾਰੀਆਂ ਚੀਜ਼ਾਂ ਇਸ ਵਿੱਚ ਫਿਰ ਮੈਟਰ ਕਰਦੀਆਂ। ਬਿਲਕੁਲ, ਜਿਹੜਾ ਇਹ ਚੀਜ਼ ਹੈਗੀ ਆ, ਇਹ ਕੰਮ ਹੈਗਾ ਉਹਦੇ ਵਿੱਚ ਇਹ ਕਹ ਲਓ ਜੀ, ਜਿਹੜੀਆਂ ਕੰਪਨੀਜ਼ ਹੈਗੀਆਂ ਨਾ, ਇਸੇ ਕਰਕੇ ਕੰਪਨੀਜ਼ ਨੂੰ ਕਹਿੰਦੇ ਆ ਕਿ ਜਿਹੜਾ ਤੁਹਾਡੀ ਕੰਪਲਾਇੰਸ ਹੈਗੀ ਆ, ਜਿਹੜੀ ਤੁਸੀਂ ਚੀਜ਼ਾਂ ਬਿਲਕੁਲ ਅਣਗਹਿਲੀਆਂ ਕਰ ਦਿੰਦੇ ਹੈਗੇ ਛੋਟੀਆਂ ਮੋਟੀਆਂ ਜੀ, ਕਿਉਂਕਿ ਸਾਰਾ ਕੁਛ ਜਿਹੜਾ ਆ ਰਾਜਕੀਰ ਨੂੰ ਸਟਾਰਟ ਹੁੰਦਾ ਹੈ ਹਾਊ ਯੂ ਹਾਇਰ ਦਾ ਡਰਾਈਵਰ। ਜੇ ਤੁਸੀਂ ਡਰਾਈਵਰ ਸਹੀ ਹਾਇਰ ਕਰਦੇ ਆ, ਡਰਾਈਵਰ ਦੀ ਸਹੀ ਪੜਤਾਲ ਕਰਕੇ ਹਾਇਰ ਕਰਦੇ ਆ, ਮਾੜਾ ਡਰਾਈਵਰ ਨਹੀਂ ਹਾਇਰ ਕਰਦੇ, ਤੇ ਫਿਰ ਇੱਦਾਂ ਦੀਆਂ ਸਿਚੁਏਸ਼ਨਾਂ, ਇੱਦਾਂ ਦੇ ਇਸ਼ੂਜ਼ ਨਹੀਂ ਆਉਂਦੇ। ਪਰ ਜੇ ਤੁਸੀਂ ਜਿਹੜੀ ਆ ਹਾਇਰਿੰਗ ਆ, ਤੁਹਾਡੀ ਸਾਰਾ ਕੁਛ ਹਾਇਰਿੰਗ ਤੋਂ ਸਟਾਰਟ ਹੁੰਦਾ ਆ। ਤੇ ਜਿਹੜਾ ਤੁਹਾਡਾ ਇੱਕ ਦੂਸਰਾ ਹੈਗਾ ਕਿ ਤੁਸੀਂ ਜਿਹੜਾ ਇਕੁਇਪਮੈਂਟ ਹੈਗਾ ਉਹਦੀ ਟੇਕ ਕੇਅਰ ਕਿਵੇਂ ਕਰਦੇ ਹੈਗੇ ਆ, ਇਕੁਇਪਮੈਂਟ ਦੇ ਉੱਤੇ ਤੁਸੀਂ ਧਿਆਨ ਰੱਖਦੇ ਹੈਗੇ ਆ ਜਾਂ ਇਕੁਇਪਮੈਂਟ ਨੂੰ ਨਿਗਰਾਨੀ ਕਰਦੇ ਹੈਗੇ। ਜਦੋਂ ਡਰਾਈਵਰ ਜਿਹੜਾ ਹੈਗਾ ਉਹਦਾ ਫਰਜ਼ ਬਣਦਾ ਹੈਗਾ ਕਿ ਉਹ ਜਿਹੜਾ ਮਾਲਕ ਨੂੰ ਜਾਂ ਕੰਪਨੀ ਨੂੰ ਕੋਈ ਵੀ ਟਰੱਕ ਦੇ ਵਿੱਚ ਮਾੜੀ ਚੀਜ਼ ਹੈਗੀ ਆ, ਜਿਹੜਾ ਚੰਗਾ ਡਰਾਈਵਰ ਹੈਗਾ ਉਹ ਹਰ ਆਪਣੀ ਜਿਹੜੀ ਉਹਦੀ ਲੌਗ ਬੁੱਕ ਭਰਨੀ ਹੁੰਦੀ ਆ, ਉਹਦੇ ਵਿੱਚ ਹਰ ਰੋਜ਼ ਉਹਨੂੰ ਇੰਸਪੈਕਟ ਕਰਕੇ ਟਰੱਕ ਦਾ ਜੋ ਵੀ ਗਲਤ ਹੈਗਾ ਉਹ ਦੱਸਣਾ ਹੁੰਦਾ ਵੀ ਆਹ ਟਰੱਕ ਦੇ ਵਿੱਚ ਗਲਤ ਹੈਗਾ। ਤੇ ਜਿਹੜੀ ਚੰਗੀ ਕੰਪਨੀ ਹੈਗੀ ਆ ਉਹਦੀ ਟੇਕ ਕੇਅਰ ਕਰਦੀ ਹੈਗੀ ਰਾਈਟ ਵੇ, ਬਈ ਉਹਨੂੰ ਚੀਜ਼ ਨੂੰ ਠੀਕ ਕਰਾਉਂਦੀ ਆ। ਜੇ ਟਾਇਰ ਮਾੜਾ, ਟਾਇਰ ਏਅਰਲੀ ਅਸੀਂ ਬਹੁਤ ਵਾਰੀ ਸੁਣਿਆ ਆ
ਕਿ ਜਿਹੜੀਆਂ ਕਾਰ ਡਰਾਈਵਰ ਹੈਗੇ ਆ ਜੇ ਉਹ ਚੰਗੇ ਹੈਗੇ ਫਿਰ ਦੱਸਦੇ ਆ ਕੰਪਨੀ ਨੂੰ ਤੇ ਉੱਥੇ ਕੰਪਨੀ ਕਹਿੰਦੀ ਕੋਈ ਗੱਲ ਨਹੀਂ ਆਹ ਗੇੜਾ ਲਾਇਆ ਆਪਾਂ ਅਗਲੇ ਗੇੜੇ ਕੀ ਕਰਾ ਦਿਆਂਗੇ। ਸੋ ਉਸੇ ਦਰਮਿਆਨ ਕੋਈ ਐਸਾ ਮਾੜਾ ਹਾਦਸਾ ਵਾਪਰ ਜਾਂਦਾ ਤੇ ਉਹ ਪ੍ਰੋਬਲਮ ਜਿਹੜੀ ਉਹ ਵੱਡੀ ਹੋ ਜਾਂਦੀ ਆ। ਸੋ ਸਾਰਾ ਕੁਝ ਜਿਹੜਾ ਤੁਹਾਡੇ ਆਉਂਦਾ ਆ ਕਿ ਤੁਸੀਂ ਜਿਹੜਾ ਡਰਾਈਵਰ ਹਾਇਰਿੰਗ ਕਿੱਦਾਂ ਕਰਦੇ ਆ, ਕਿੰਨੀ ਕੁ ਉਹਦੇ ਵਿੱਚ ਤੁਸੀਂ ਸੁਹਿਰਦਤਾ ਕਰਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਕਵਿਪਮੈਂਟ ਦਾ ਕਿੰਨਾ ਖਿਆਲ ਰੱਖਦੇ ਆ। ਇਹ ਜਿਹੜਾ ਇਹਨਾਂ ਦਾ ਕੰਟਰੈਕਟ ਕੈਂਸਲ ਹੋਣ ਦਾ ਮੇਨ ਰੀਜ਼ਨ ਮਾੜੇ ਡਰਾਈਵਰ ਤੇ ਮਾੜਾ ਇਕਵਿਪਮੈਂਟ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਕਈ ਵਾਰੀ ਆਪਣੇ ਪੰਜਾਬੀ ਡਰਾਈਵਰ ਵੀ ਕਹਿੰਦੇ ਰਹਿੰਦੇ ਵੀ ਪੁਲਿਸ ਵਾਲੇ ਧੱਕਾ ਕਰਦੇ ਆ ਤੇ ਕਈ ਵਾਰੀ ਕਰਦੇ ਆ। ਇੱਕ ਆਈ ਆ ਸੈਨ ਬਰਨਡੀਨੋ ਕਾਉਂਟੀ ਦੇ ਵਿੱਚ ਇੱਕ ਟਰੱਕਰ ਨੂੰ $5 ਲੱਖ ਹੁਣ ਦੇਣਾ ਪਿਆ ਆ ਸੈਨ ਬਰਨਡੀਨੋ ਕਾਉਂਟੀ ਵੱਲੋਂ, ਕਿਉਂਕਿ ਉਹਨੂੰ ਰੋਂਗਫੁਲੀ ਅਰੈਸਟ ਕੀਤਾ ਗਿਆ ਸੀ ਜਦੋਂ ਉਹ ਵਿਨਕੋ ਫੂਡਸ ਦੇ ਵਿੱਚ ਆਪਣੇ ਟਰੱਕ ਦੇ ਰਾਹੀਂ ਸਮਾਨ ਡਿਲੀਵਰ ਕਰਨ ਜਾ ਰਿਹਾ ਸੀ। ਉਹ ਟਰੱਕ ਪਾਰ ਕਰਕੇ ਅੰਦਰ ਵਿਨਕੋ ਫੂਡਸ ਦੇ ਵਿੱਚ ਮਫਨ ਲੈਣ ਚਲ ਗਿਆ। ਜਦੋਂ ਵਾਪਸ ਆਇਆ ਤੇ ਪੁਲਿਸ ਵਾਲੇ ਆਏ ਤੇ ਉਹਨੂੰ ਕਹਿੰਦੇ ਵੀ ਤੂੰ ਇੱਥੇ ਲੋਇਟਰਿੰਗ ਕਰ ਰਿਹਾ ਤੇ ਉਹ ਕਹਿੰਦਾ ਉਹ ਤੇਰੀ ਆਇਡੈਂਟੀਟੀ ਕੀ ਆ। ਉਹ ਕਹਿੰਦਾ ਵੀ ਆਈ ਡੋਂਟ ਹੈਵ ਟੂ ਟੈਲ ਯੂ ਮੇਰੀ ਕੀ ਆਇਡੈਂਟੀਟੀ ਆ। ਤੇ ਉਹ ਹਾਲਾਂਕਿ ਉਹਨੇ ਆਪਣੀ ਜਿਹੜੀ ਜੈਕਟ ਵੀ ਪਾਈ ਹੋਈ ਸੀ ਉਸੇ ਟਰੱਕਿੰਗ ਕੰਪਨੀ ਦੀ ਜੋ ਟਰੱਕ ਉੱਥੇ ਪਾਰਕ ਸੀ। ਉਸ ਤੋਂ ਬਿਨਾਂ ਉਹਦੇ ਹੱਥ ਦੇ ਵਿੱਚ ਪੇਪਰ ਵੀ ਸੀਗੇ ਤੇ ਪੁਲਿਸ ਵਾਲਿਆਂ ਨੇ ਉਹਦੇ ਨਾਲ ਕਾਫੀ ਧੱਕਾ ਕੀਤਾ ਤੇ ਉਹਨੂੰ ਅਰੈਸਟ ਕਰਕੇ ਲੈ ਗਿਆ ਤੇ ਇੱਕ ਰਾਤ ਉਹਨੂੰ ਜਿਹੜਾ ਆ ਜੇਲ੍ਹ ਦੇ ਵਿੱਚ ਵੀ ਰੱਖਿਆ ਗਿਆ। ਸੋ ਫਾਈਨਲੀ ਜਦੋਂ ਇਨਵੈਸਟੀਗੇਸ਼ਨ ਹੋਈ ਇਹ ਪਤਾ ਚੱਲਿਆ ਵੀ ਇਹ ਪੁਲਿਸ ਵਾਲਿਆਂ ਨੇ ਸ਼ਰੇਆਮ ਉਹਦੇ ਨਾਲ ਧੱਕਾ ਕੀਤਾ ਹੈਗਾ ਤੇ ਜੋ ਉੱਥੇ ਦੀ ਸ਼ੈਰਿਫ ਡਿਪਾਰਟਮੈਂਟ ਸੀ ਸੈਨ ਬਰਨਡੀਨੋ ਕਾਉਂਟੀ ਦੀ ਤੇ ਉਹਨੂੰ ਸੂ ਕਰ ਦਿੱਤਾ। ਤੇ ਸੂ ਕਰਨ ਦੇ ਵਿੱਚ ਜੋ ਉਹਦਾ ਅਟਾਰਨੀ ਸੀ ਉਸਨੇ ਇਹ ਕਿਹਾ ਵੀ ਸਾਡਾ ਇਹ ਰਾਈਟ ਆ ਵੀ ਮੇਰੇ ਕਸਟਮਰ ਨੂੰ ਬਿਲਕੁਲ ਰਾਈਟ ਆ ਵੀ ਕਿਸੇ ਨੂੰ ਆਪਣੀ ਆਇਡੈਂਟੀਫਾਈ ਨਾ ਕਰਨ ਦਾ। ਕਹਿੰਦੇ ਵੀ ਕ੍ਰਾਈਮ ਨਹੀਂ ਹੈਗਾ ਕੈਲੀਫੋਰਨੀਆ ਸਟੇਟ ਦੇ ਵਿੱਚ ਟੂ ਰਿਫਿਊਜ਼ ਟੂ ਆਇਡੈਂਟੀਫਾਈ ਯੂਰਸੈਲਫ ਟੂ ਅ ਕਾਪ ਈਵਨ ਦੋ ਕੋਈ ਲੀਗਲ ਰੀਜ਼ਨ ਵੀ ਹੋਵੇ। ਸੋ ਇੱਥੇ ਸ਼ੈਰਿਫ ਡਿਪਾਰਟਮੈਂਟ ਨੇ ਕੋਈ ਫਿਰ ਰਿਸਪੌਂਡ ਨਹੀਂ ਦਿੱਤਾ ਹਜੇ ਬਾਅਦ ਦੇ ਵਿੱਚ, ਪਰ $5 ਲੱਖ ਦਾ ਜਿਹੜਾ ਇਹ ਸੀਗਾ ਟੈਕਸ ਪੇਅਰ ਨੂੰ ਤਾਂ ਦੇਖੋ ਹਰਜੋਤ ਸਿੰਘ ਜੀ ਰਗੜਾ ਲੱਗ ਗਿਆ ਨਾ ਵੀ ਹੁਣ ਇੱਕ ਪੁਲਿਸ ਵਾਲਾ ਅਥਾਰਟੀ ਆਪਣੀ ਲੋੜੋਂ ਵੱਧ ਵਰਤਦਾ ਵੀ ਧੱਕਾ ਜਦੋਂ ਕਰਦਾ ਆ ਇਵੈਂਚੁਅਲੀ ਪੇ ਕਿਹਨੂੰ ਕਰਨਾ ਪੈ ਰਿਹਾ। ਉਹਦਾ ਕਿਹੜਾ ਉਹਦੀ ਇਨਕਮ ਦੇ ਵਿੱਚੋਂ ਉਹਨਾਂ ਨੇ ਕੱਟਣਾ ਆ, ਉਹ ਤਾਂ ਸਿਟੀ ਦੇ ਟੈਕਸ ਦੇ ਮਨੀ ਜਿਹੜੀ ਉਹ ਹੁੰਦੀ ਆ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਹੁੰਦੀਆਂ, ਇਹ ਇਵੈਂਚੁਅਲੀ ਦੇਖਣਾ ਪੈਂਦਾ। ਪਰ ਇਹ ਆ ਵੀ ਜਿੱਥੇ ਧੱਕਾ ਹੋ ਰਿਹਾ ਉੱਥੇ ਤੁਹਾਨੂੰ ਖੜਨਾ ਪੈਂਦਾ ਆ, ਅਦਰਵਾਈਜ਼ ਤੁਹਾਡੀ ਸੁਣਨੀ ਨਹੀਂ ਕਿਸੇ ਨੇ। ਸੋ ਰਾਜਗੜ੍ਹ ਆਪਾਂ ਇੱਥੇ ਫਿਰ ਫਾਈਨ ਦੀ ਗੱਲ ਕਰਦੇ। ਇੱਕ ਜਿਹੜੀ ਕੱਲ ਮੈਨੂੰ ਥੋੜੀ ਜਿਹੀ ਨਿਊਜ਼ ਮਿਲੀ ਆ, ਸੂਚਨਾ ਮਿਲੀ ਆ ਆਪਣੇ ਇੱਕ ਟਰੱਕਿੰਗ ਕੰਪਨੀ ਕੋਲੋਂ ਕਿ ਆਪਣੀ ਕਮਿਊਨਿਟੀ ਦੇ ਵਿੱਚ ਹੀ ਜਿਹੜੇ ਟਰੱਕਰ ਜਿਹੜੇ ਆਪਾਂ ਬਹੁਤ ਦੇਰ ਦੇ ਕਹਿੰਦੇ ਆ ਰਹੇ ਆ ਸਮੋਕ ਚੈੱਕ ਵਗੈਰਾ ਦੇ ਬਾਰੇ ਚ ਹਨਾ, ਤੇ ਸਮੋਕ ਚੈੱਕ ਜਿਹੜਾ ਆ ਉਹ ਨਹੀਂ ਕਰਾਇਆ ਗਿਆ ਜਾਂ ਕੋਈ ਉੱਥੇ ਅਣਗਹਿਲੀ ਕੀਤੀ ਗਈ ਉਹਦੇ ਵਿੱਚ, ਤੇ ਉਸ ਕੰਪਨੀ ਦੇ 11 ਜਾਂ 12 ਟਰੱਕ ਦੱਸੇ ਜਾਂਦੇ ਆ। ਤੇ ਜਿਹੜਾ ਉਹਦਾ ਸਮੋਕ ਚੈੱਕ ਸੀਗਾ ਉਹਨੂੰ ਚਿੱਠੀ ਆਈ ਆ, ਉਹਨਾਂ ਨੂੰ ਲੈਟਰ ਆਇਆ ਕਿ ਸਾਨੂੰ ਕਰਵਾ ਕੇ ਭੇਜੋ, ਤੇ ਉਹ ਮਤਲਬ ਕਿ ਅਣਗਹਿਲੀ ਕਰਤੀ, ਨਹੀਂ ਦਿੱਤਾ ਕਰਵਾ ਕੇ। ਤੇ ਉਸ ਤੋਂ ਬਾਅਦ ਉਹਨਾਂ ਨੇ ਬਾਕੀ ਦੇ 10 ਟਰੱਕ ਜਿਹੜਾ ਉਹਨਾਂ ਦਾ ਵੀ ਫਾਈਨ ਪਾਤਾ 2020 ਤੋਂ ਲੈ ਕੇ ਤੇ ਹੁਣ ਤੱਕ ਦਾ $8,52,000 ਦਾ ਫਾਈਨ ਪਾ ਕੇ ਉਹਨੂੰ ਲੈਟਰ ਆ ਗਿਆ। ਸੋ ਇਹ ਗੱਲ ਆ ਕਿ ਤੁਸੀਂ ਜੇ ਤੁਹਾਨੂੰ ਕੋਈ ਅਥਾਰਟੀ ਵੱਲੋਂ ਲੈਟਰ ਆਉਂਦਾ ਹੈਗਾ ਜਾਂ ਤੁਹਾਨੂੰ ਕੋਈ ਨੋਟੀਫਿਕੇਸ਼ਨ ਆਉਂਦੀ ਹੈਗੀ ਆ, ਉਹਦੀ ਕਾਰਵਾਈ ਰਾਈਟ ਵੇ ਕਰੋ, ਉਹਦੇ ਉੱਤੇ ਧਿਆਨ ਰਾਈਟ ਵੇ ਦਿਓ। ਇਹ ਨਹੀਂ ਹੈਗਾ ਕਿ ਇਹ ਚਿੱਠੀਆਂ ਪਾਉਂਦੇ ਆ। ਹੁਣ ਜਿਹੜਾ ਕਾਰ ਦਾ ਪ੍ਰੋਗਰਾਮ ਹੈਗਾ, ਜਿਹੜਾ ਸਮੋਕ ਚੈੱਕ ਹੈਗਾ, ਇਹ ਮਤਲਬ ਕਿ ਕਾਫੀ ਸਟ੍ਰਿਕਟ ਹੈਗਾ ਔਰ ਉਹ ਜਿਨ੍ਹਾਂ ਨੇ ਮੈਨੂੰ ਇਹ ਦੱਸਿਆ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਆ। ਮੈਂ ਵੀ ਪਰਸਨਲੀ ਕੋਸ਼ਿਸ਼ ਕਰ ਰਿਹਾ ਹੈਗਾ ਕਿ ਕਾਰ ਦੇ ਨਾਲ ਕੰਟੈਕਟ ਕੀਤਾ ਜਾ ਸਕੇ ਤਾਂ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਗੱਲ ਕੀਤੀ ਜਾ, ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਆ। ਆਈ ਡੋਂਟ ਨੋ ਅਸੀਂ ਕੁਛ ਕਰ ਸਕਦੇ ਕਿ ਨਹੀਂ, ਕੰਪਨੀ ਡਾਇਰੈਕਟਲੀ ਨੈਗੋਸ਼ੀਏਟ ਕਰ ਸਕਦੀ ਉਹਨਾਂ ਨਾਲ, ਪਰ ਡੈਫੀਨੇਟਲੀ ਇਹ ਚੀਜ਼ ਕਹੂੰਗਾ ਕਿ ਜੇ ਤੁਹਾਨੂੰ ਕੋਈ ਲੈਟਰ ਮਿਲਦਾ ਹੈਗਾ ਕਿਸੇ ਵੀ ਏਜੰਸੀ ਦਾ ਜਾਂ ਕੋਈ ਵੀ ਇੱਦਾਂ ਦੀ ਚੀਜ਼ ਮਿਲਦੀ ਹੈਗੀ ਆ, ਤੇ ਉੱਥੇ ਫੌਰਨ ਜਿਹੜੀ ਆ ਕਾਰਵਾਈ ਕਰਿਆ ਕਰੋ ਤਾਂ ਕਿ ਤੁਸੀਂ ਇਹੋ ਜਿਹੇ ਹੈਫਟੀ ਫਾਈਨ ਜਿਹੜੇ ਆ ਉਹਨਾਂ ਤੋਂ ਬਚ ਸਕੋ। ਸੋ ਹੁਣ ਜੇ ਬੇਸਿਕਲੀ ਰਾਸ਼ਨ ਦੇਖਿਆ ਜਾਵੇ 11 ਟਰੱਕ 'ਚ ਜੇ 8.5 ਲੱਖ ਦਾ ਫਾਈਨ ਆ ਤੇ ਉਹ ਕਿੱਦਾਂ ਮਤਲਬ ਕੀ ਹੋਣਾ ਆ, ਨੈਗੋਸ਼ੀਏਟ ਕਰਕੇ ਥੱਲੇ ਵੀ ਲਾਓ, ਕਿੰਨਾ ਕੁ ਥੱਲੇ ਲਾਓਗੇ, ਕਿੰਨਾ ਕਰ ਲੋਗੇ। ਸੋ ਅਭੀ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹਦੇ ਬਾਰੇ 'ਚ ਬਿਲਕੁਲ ਬਹੁਤ ਜ਼ਰੂਰੀ ਧਿਆਨ ਦਿਓ।
ਜੀ ਆਪਣੇ ਨਾਲ ਕੁਝ ਕਾਲਰ ਜੁੜੇ ਨੇ, ਉਹਨਾਂ ਦੇ ਕੋਈ ਸਵਾਲ ਨੇ ਤੇ ਅਪਡੇਟਸ ਜਿਹੜੀਆਂ ਉਹਨਾਂ ਨੇ ਆਪਣੇ ਨਾਲ ਸ਼ੇਅਰ ਕਰਨੀਆਂ। I-40 ਤੋਂ ਵੈਦਰ ਕੰਡੀਸ਼ਨ ਲੈ ਕੇ ਆਪਣੇ ਨਾਲ ਸੋਹੀ ਜੀ ਜਿਹੜੇ ਜੁੜੇ ਨੇ, ਦੱਸ ਰਹੇ ਨੇ ਵੀ ਉੱਦਾਂ ਦੀ ਰਾਈਟ ਨਾਓ ਕੀ ਸਥਿਤੀ ਆ। ਸੋਹੀ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੈਂ ਅਰਬਾ ਕਰਕੀ ਤੋਂ ਜਦੋਂ ਆਪਾਂ ਈਸਟ ਨੂੰ ਜਾਂਦੇ ਆ ਤੇ ਉੱਥੇ ਸਟਾਰਮ ਆਇਆ ਹੋਇਆ ਸਨੋ ਦਾ ਬਹੁਤ ਜ਼ਿਆਦਾ, ਜਿਹੜਾ ਕਿ ਵੈਦਰ ਐਪ ਦੇ ਉੱਪਰ ਨਹੀਂ ਹੈਗਾ। ਠੀਕ ਹੈ। ਤੇ ਜਿਹੜੇ ਵੀ ਟਰੱਕਰ ਇੱਧਰ ਨੂੰ ਆ ਰਹੇ ਨੇ ਈਸਟ ਨੂੰ, ਤਾਂ ਪਲੀਜ਼ ਅਰਬਾ ਕਰਕੀ ਉੱਥੇ ਰੁਕ ਜਾਓ ਫਲੈਂਗ ਜੇ ਦੇ ਉੱਪਰ। ਤੇ ਜਿਹੜੇ ਵੈਸਟ ਨੂੰ ਆ ਰਹੇ ਨੇ, ਵੈਸਟ ਬੰਦ ਹੋ ਗਈ ਆ। ਉੱਥੇ 25 ਦੇ ਕਰੀਬ ਟਰੱਕ ਆ ਜਿਹੜੇ ਉਹ ਫੇਟਲ ਦੇ ਵਿੱਚ ਆ ਚੁੱਕੇ ਨੇ, ਰੋਡ ਬੰਦ ਆ। ਉਹ ਮੈਨੂੰ ਲੱਗਦਾ ਜੇ ਉਹ 200 ਐਗਜ਼ਿਟ ਜਿਹੜੀ ਆਪਾਂ ਵੈਸਟ ਨੂੰ ਆ ਰਹੇ ਆ I-40 ਤੇ 200 ਐਗਜ਼ਿਟ ਜਾਂ ਉਹਦੇ ਲਾਗੇ ਉੱਥੇ ਪਿੱਛੇ ਰੁਕ ਜਾਣ। ਕੋਈ ਵੀ ਐਗਜ਼ਿਟ ਨਹੀਂ ਹੈਗੀ ਗਾਹਾਂ, ਕੋਈ ਵੀ ਮਤਲਬ ਕਿ ਜਿਹੜੀ ਐਗਜ਼ਿਟਾਂ ਨੇ ਉਹ ਸਾਰੀਆਂ ਸਨੋ ਦੇ ਨਾਲ ਭਰ ਚੁੱਕੀਆਂ ਨੇ, ਉੱਥੇ ਨਿਕਲਣ ਨੂੰ ਜਗ੍ਹਾ ਨਹੀਂ ਹੈ। ਰੋਡ ਦੇ ਉੱਪਰ ਹੀ ਬਲੌਕ ਹੋਣਗੇ 8-10 ਘੰਟੇ। ਇਹ I-40 ਤੇ ਤੁਸੀਂ ਦੱਸ ਰਹੇ ਹੋ ਐਗਜ਼ਿਟ 200 ਤੋਂ ਪਿੱਛੇ ਰੁਕ ਜਾਣ? ਹਾਂਜੀ I-40 ਤੇ ਵੈਸਟ ਨੂੰ ਜਿਹੜੇ ਆ ਰਹੇ ਨੇ, ਕੈਲੀਫੋਰਨੀਆ ਨੂੰ ਆ ਰਹੇ ਨੇ ਜਿਹੜੇ। ਠੀਕ ਹੈ। ਤੇ ਨਿਊ ਮੈਕਸੀਕੋ ਦੇ ਵਿੱਚ ਸਟਾਰਮ ਆਇਆ ਹੋਇਆ ਜੀ, ਬਹੁਤ ਵੱਡਾ। ਓਕੇ। ਦਿਖਦਾ ਕੱਖ ਨਹੀਂ। ਤੇ 200 ਐਗਜ਼ਿਟ ਦੇ ਪਿੱਛੇ ਰੁਕ ਜਾਣ ਉਹ ਕਿਤੇ ਵੀ। ਤੁਸੀਂ ਠੀਕ ਆ? ਤੁਸੀਂ ਤੁਹਾਨੂੰ ਪਾਰਕਿੰਗ ਵਗੈਰਾ ਮਿਲ ਗਈ? ਤੁਸੀਂ ਠੀਕ ਠਾਕ ਰੁਕੇ ਹੋਏ ਆ? ਨਹੀਂ, ਮੈਂ ਨਾ ਇਧਰੋਂ ਸਲੋ ਜਾ ਰਿਹਾ ਕਿਉਂਕਿ ਇਧਰੋਂ ਜਿਹੜਾ ਸਟਾਰਮ ਸੀ ਪਿੱਛੇ, ਮੈਂ ਉੱਥੋਂ ਨਿਕਲੇ ਆਇਆ। ਹੁਣ ਸਲੋ ਆ ਅਸੀਂ, ਮੈਂ ਸਿਰਫ 20 ਦੀ ਸਪੀਡ ਤੇ ਜਾ ਰਿਹਾ। ਓਕੇ। ਜੇ ਮੈਂ ਈਸਟ ਨੂੰ ਜਾ ਰਿਹਾ, ਜਿਹੜੇ ਵੈਸਟ ਨੂੰ ਆ ਰਹੇ ਨੇ ਵੈਸਟ ਵਾਲਾ ਬੰਦ ਹੋ ਗਿਆ। ਠੀਕ ਹੈ ਚਲੋ ਵੈਸਟ ਵਾਲਾ ਬੰਦ ਹੋ ਗਿਆ ਤਾਂ ਪਲੀਜ਼ ਜਿਹੜੇ ਟਰੱਕਰ ਨੇ ਉਹ ਪਿੱਛੇ ਹੀ ਰੁਕ ਜਾਣ। ਥੈਂਕ ਯੂ। 10-12 ਘੰਟੇ ਲੱਗਣਗੇ ਭਾਜੀ ਉਹਨੂੰ ਘੱਟੋ ਘੱਟ ਖੁੱਲਣ ਨੂੰ ਰਸਤੇ। ਠੀਕ ਹੈ, ਚਲੋ ਥੈਂਕ ਯੂ। ਬੜੀ ਮਿਹਰਬਾਨੀ ਸੋਹੀ ਜੀ, ਰੀਅਲ ਟਾਈਮ ਜਿਹੜੀ ਤੁਸੀਂ ਸਾਨੂੰ ਦੱਸਦੀਆਂ ਉੱਥੋਂ ਦੀਆਂ ਕੰਡੀਸ਼ਨ। ਥੈਂਕ ਯੂ, ਬੜੀ ਮਿਹਰਬਾਨੀ। ਓਕੇ ਸਤਿ ਸ਼੍ਰੀ ਅਕਾਲ ਜੀ। ਸੋ ਇਹ ਫਾਇਦਾ ਆ ਜੇ ਬਾਕੀ ਵੀ ਹੋਰ ਥਾਵਾਂ ਦੇ ਉੱਤੇ ਜਦੋਂ ਤੁਸੀਂ ਟਰੈਵਲ ਕਰ ਰਹੇ ਹੁੰਦੇ ਆ, ਜੇ ਤੁਹਾਨੂੰ ਲੱਗਦਾ ਹੈ ਵੀ ਇਹ ਚੀਜ਼ ਤੁਰੰਤ ਆਪਣੇ ਦੱਸਣ ਵਾਲੀ ਆ, ਤਾਂ ਤੁਸੀਂ ਸਾਨੂੰ ਜਦ ਹੀ ਕਾਲ ਕਰ ਦਿਆ ਕਰੋ ਪੰਜਾਬੀ ਰੇਡੀਓ USA ਦੇ ਉੱਤੇ 408-272-52 ਦੇ ਉੱਤੇ, ਤਾਂ ਜੋ ਆਪਾਂ ਆਪਣੇ ਜਿਹੜੇ ਹੋਰ ਸੁਣਨ ਵਾਲੇ ਆ, ਦੇਖਣ ਵਾਲੇ ਆ, ਸੋਸ਼ਲ ਮੀਡੀਆ ਦੇ ਉੱਤੇ ਆਪਾਂ ਪਾ ਕੇ ਤੇ ਰੇਡੀਓ ਦੇ ਉੱਤੇ ਅਨਾਊਂਸ ਕਰਕੇ ਉਹ ਬਾਕੀਆਂ ਨੂੰ ਜਿਹੜਾ ਪਤਾ ਲੱਗ ਜਾਂਦਾ ਆ। ਖੱਜਲ ਖੁਆਰੀ ਦੇ ਐਕਸੀਡੈਂਟਸ ਹੋਣ ਤੋਂ ਜਿਹੜਾ ਬਚਾਅ ਹੋਵੇ, ਬੰਦਾ ਬਚਿਆ ਜਿਹੜਾ ਹੋ ਜਾਵੇ। ਥੈਂਕ ਯੂ ਇਹਨਾਂ ਦਾ। ਤੇ ਆਪਣੇ ਅਗਲੇ ਕਾਲਰ ਨੇ ਜੋਧ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਰਮਨਵੀਰ ਜੀ ਨੂੰ ਹੈ। ਕੱਲ ਮੈਂ ਤੁਹਾਡੀ ਇੱਕ ਵੀਡੀਓ ਦੇਖ ਰਿਹਾ ਸੀਗਾ ELD ਨੂੰ ਲੈ ਕੇ ਜੀ। ਉਹ ਤੁਸੀਂ ਕਿਹਾ ਵੀ ਉਹ ਬੰਦ ਆ, ਜਿਹੜੀਆਂ ਤੁਸੀਂ 3 ਕੰਪਨੀਆਂ ਦੇ ਨਾਮ ਲਏ ਉਹੀ ਬੰਦ ਹੈ ਕਿ ਕੋਈ ਹੋਰ ਵੀ ਹੈ ਜਿਹੜੀਆਂ FMCS ਦੇ ਨਾਲ ਨਹੀਂ ਰਿਲੇਟਡ? ਭਾਜੀ ਕਾਫੀ ਹੋ ਰਹੀਆਂ ਹੈਗੀਆਂ, ਪਿਛਲੇ ਸਾਲ ਵੀ ਬੰਦ ਹੋਈਆਂ ਹੈਗੀਆਂ। ਇਸ ਸਾਲ ਜਿੱਦਾਂ ਸਾਨੂੰ ਨੋਟੀਫਿਕੇਸ਼ਨ ਆਉਂਦੀ ਹੈ ਉਦੋਂ ਤਾਂ ਆਪਾਂ ਅਪਡੇਟ ਕਰ ਦਿੰਦਾ ਸਾਰਿਆਂ ਨੂੰ। ਮੈਨੂੰ ਹਾਂਜੀ ਵੀਰ ਜੀ, ਇੱਕ ਮੈਂ ਪੁੱਛਣਾ ਸੀ, ਹੁਣ ਜਿਵੇਂ ਅਸੀਂ ELD ਲਈ ਆ, ਹੁਣ ਅਸੀਂ ਗੋਰਿਆਂ ਤੋਂ ਲੈਂਦੇ ਆ ਤਾਂ ਸਾਡੀ ਪ੍ਰੋਬਲਮ ਆਉਂਦੀ, ਕਿਤੇ ਟੈਕਨੀਕਲ ਪ੍ਰੋਬਲਮ ਆ ਗਈ, ਉਹ ਐਡਜਸਟ ਕਰਾਉਣੀ ਔਖੀ ਹੋ ਜਾਂਦੀ ਆ, ਔਨ ਕਰਾਉਣੀ ਜਾਂ ਕੋਈ ਟਾਈਮ ਦਾ ਜਾਂ ਕੋਈ। ਅਸੀਂ ਹੁਣ ਪੰਜਾਬੀਆਂ ਤੋਂ ਲੈਂਦੇ ਆ, ਜਿਹੜੇ ਪੰਜਾਬੀ ਨਾਲ ਗੱਲ ਕਰਦੇ ਉਹ ਕਹਿੰਦੇ ਉਹ ਤਾਂ ਐਵੇਂ ਮਰੀ ਜਾਂਦੇ, ਸਾਡੀਆਂ ਤਾਂ ਸਹੀ ਆ। ਹੁਣ ਸਾਨੂੰ ਸਮਝ ਨਹੀਂ ਆਉਂਦੀ ਕਰੀਏ ਕੀ। ਮਤਲਬ ਜੇ ਤੁਹਾਨੂੰ ਸਾਡੀ ਇੰਨੀ ਗੱਲ ਸਮਝ ਨਹੀਂ ਆਉਂਦੀ ਕਿ FMCS ਨੇ ਬੰਦ ਕਰਤੀ ਆ, ਤੇ ਤੁਸੀਂ FMCS ਦੀ ਸਾਈਟ ਤੇ ਆ ਕੇ ਦੇਖ ਲਓ, ਲਿੰਕ ਨੇ ਆ। ਤੇ ਜੇ ਇੰਨੀ ਗੱਲ ਮਤਲਬ ਕਿ ਨਹੀਂ ਸਮਝ ਆ ਰਹੀ ਹੈਗੀ ਤੇ ਵੇਚਣ ਵਾਲੇ ਨੇ ਤੇ ਕਹਿਣਾ ਹੀ ਆ ਕਿ ਸਾਡਾ ਸਮਾਨ ਠੀਕ ਹੈ। ਮੈਂ ਤੁਹਾਡੀ ਗੱਲ ਨਾਲ ਜਮਾਂ ਸਹਿਮਤ ਹਾਂ। ਉਹ ਕਹਿੰਦੇ ਨੇ ਘੁਮਿਆਰ ਉਹਦਾ ਭਾਂਡਾ ਨਹੀਂ ਦਿੰਦਾ। ਹਾਂ, ਸੋ ਅਸੀਂ ਦੇਖੋ, ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆ, ਅਸੀਂ ਕੋਈ ਪਰਸਨਲ ਤੌਰ ਤੇ ਇਨਫੋਰਮੇਸ਼ਨ ਤੁਹਾਨੂੰ ਨਹੀਂ ਦੇਈਦੀ, ਨਾ ਹੀ ਪਰਸਨਲ ਵਿਊ ਦੇਈਦਾ ਕੋਈ ਵੀ। ਸਾਡਾ ਜਿੰਨਾ ਵੀ ਜੋ ਵੀ ਇਨਫੋਰਮੇਸ਼ਨ ਹੈਗੀ ਆ ਉਹ ਗਵਰਨਮੈਂਟ ਤੋਂ ਆਉਂਦੀ ਆ, ਪ੍ਰੋਪਰ ਚੈਨਲ ਤੋਂ ਆਉਂਦੀ ਆ ਤੇ ਪ੍ਰੋਪਰ ਤਰੀਕੇ ਨਾਲ ਆਉਂਦੀ ਆ। ਅਸੀਂ ਕੋਈ ਵੀ ਆਪਣੇ ਵੱਲੋਂ ਵਿੱਚ ਕੋਈ ਚੀਜ਼ ਐਡ ਨਹੀਂ ਕਰਦੇ, ਨਾ ਹੀ ਅਸੀਂ ਕੋਈ ਆਪਣਾ। ਮੈਂ ਕਿਹਾ ਵੀਰ ਜੀ, ਮੈਂ 100% ਸਹਿਮਤ ਹਾਂ ਤੁਹਾਡੇ ਨਾਲ, ਲੇਕਿਨ ਅਸੀਂ ਇਹਨਾਂ ਤੇ ਫੇਰ ਕਿਵੇਂ ਕਰੀਏ ਵੀ ਇਹ ਸਹੀ ਕਹਿ ਰਹੇ? ਹੁਣ ਸਾਨੂੰ ਉਹ ਕੱਢਣਾ ਨਹੀਂ। ਭਾਜੀ ਤੁਸੀਂ ਜਿਹੜੀ FMCSA ਦੀ ਨਿਊਜ਼ ਆ ਨਾ, ਉਹ ਆਪਾਂ ਸ਼ੇਅਰ ਕਰ ਦਾਂਗੇ, ਉਹ ਚੈੱਕ ਕਰ ਲਿਓ, ਉਹ ਬਿਲਕੁਲ ਸਹੀ ਹੈ। ਤੁਸੀਂ FMCSA ਦੀ ਵੈਬਸਾਈਟ ਤੇ ਕਦੇ ਵੀ ਜਾ ਕੇ ਚੈੱਕ ਕਰ ਲਓ। ਉਹ ਲਿਸਟ ਅਸੀਂ ਸ਼ੇਅਰ ਕਰ ਦਿੰਨੇ ਆ, ਉਹ ਲਿੰਕ ਸ਼ੇਅਰ ਕਰ ਦਿੰਨੇ ਆ, ਤੇ ਫਿਰ ਤੁਹਾਨੂੰ ਈਜ਼ੀ ਹੋ ਜਾਊਗਾ। ਤੁਸੀਂ ਜਿਨ੍ਹਾਂ ਦੀ ਵਰਤ ਰਹੇ ਆ ਉਹਨਾਂ ਦਾ ਨਾਮ ਪਾ ਕੇ ਦੇਖ ਲਓ। ਉਹਨਾਂ ਨੇ 2 ਲਿੰਕ ਬਣਾਏ ਆ, ਰਜਿਸਟਰਡ ELD ਤੇ ਰਿਵੋਕਡ, ਜਿਨ੍ਹਾਂ ਨੂੰ ਵਾਪਸ ਲੈ ਲਿਆ ਆ ਉਹਨਾਂ ਦੀ ਸਰਟੀਫਿਕੇਸ਼ਨ। ਸੋ ਹੌਲੀ ਹੌਲੀ ਫੜੀ ਜਾਂਦੇ ਆ। ਇਵੈਂਚੁਅਲੀ ਇਹਨਾਂ ਨੇ ਸੈਲਫ ਸਰਟੀਫਾਈਡ ਪਹਿਲਾਂ ਕਰਵਾਈਆਂ ਸੀਗੀਆਂ, ਹੁਣ ਮੈਨੂੰ ਲੱਗਦਾ ਇਵੈਂਚੁਅਲੀ ਰਮਨ ਜੀ ਇਹਨਾਂ ਨੂੰ ਚਾਹੀਦਾ ਤੇ ਹੈਗਾ ਆ ਵੀ ਚੱਜ ਦੇ ਨਾਲ ਸਰਟੀਫਾਈ ਜਿਹੜੀਆਂ ਉਹ ਹੋਣ, ਪਤਾ ਲੱਗਣ
ਕਾਫੀ ਇਸ ਦੇ ਵਿੱਚ ਝੋਲ ਜਿਹੜਾ ਉਹ ਚੱਲ ਚੁੱਕਾ ਹੈ ਹੁਣ ਤੱਕ। ਚਲੋ ਦੇਰ ਆਏ ਦਰੁਸਤ ਆਏ, ਕਿਤੇ ਨਾ ਕਿਤੇ ਆਣ ਕੇ ਤਾਂ ਗੱਲ ਹੋ ਹੀ ਜਾਂਦੀ ਹੈ। ਜਾਂ ਅਜੇ ਪਹਿਲੋਂ ਖੇਡਣ ਦਿੱਤਾ ਤੇ ਹੁਣ ਜਿਹੜੇ ਉਹ ਇਹ ਖੇਡਣਗੇ ਇਦਾਂ ਲੱਗਦਾ ਆ। ਤੇ ਇਦਾਂ ਨਾ ਕਿ ਉਹਨਾਂ ਨੂੰ ਜਦੋਂ ਨਹੀਂ ਹੁੰਦਾ ਤੇ ਉਦੋਂ ਫਿਰ ਇਹ ਇਸ਼ੂਜ਼ ਖੜੇ ਹੋ ਜਾਂਦੇ ਆ। ਪਰ ਆਈ ਮੀਨ ਸਿੰਪਲ ਜੀ ਗੱਲ ਹੈ ਯਾਰ, ਅਸੀਂ ਮੈਂ ਫਿਰ ਦੁਬਾਰਾ ਸਾਰਿਆਂ ਨੂੰ ਕਹਿਣਾ ਕਿ ਸਾਡੀ ਜਿਹੜੀ ਇਨਫੋਰਮੇਸ਼ਨ ਹੈ ਨਾ, ਉਹ ਪ੍ਰੋਪਰ ਚੈਨਲ ਦੇ ਥਰੂ ਹੁੰਦੀ ਆ, ਪ੍ਰੋਪਰ ਤਰੀਕੇ ਨਾਲ ਅਸੀਂ ਲੈ ਕੇ ਆਏ ਹੁੰਦੇ ਆ, ਪ੍ਰੋਪਰਲੀ ਪੜ੍ਹ ਕੇ ਸਮਝ ਕੇ ਫਿਰ ਤੁਹਾਡੇ ਕੋਲ ਲੈ ਕੇ ਆਈ ਦੀ ਆ। ਸੋ ਜੇ ਕਿਸੇ ਚੀਜ਼ ਤੇ ਅਸੀਂ ਨਹੀਂ ਹੈਗੇ ਸੈਟਿਸਫਾਈਡ ਤੇ ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਲੈ ਕੇ ਨਹੀਂ ਆਉਂਦੇ। ਸੋ ਮੰਨਣਾ ਨਾ ਮੰਨਣਾ ਤੁਹਾਡੀ ਹੈਗੀ ਆ। ਬਾਕੀ ਜਿਹੜਾ ਬੰਦਾ ਹੈਗਾ ਹੁਣ, ਜਿਹੜੀ ਪਹਿਲੀ ELD ਸੀਗੀ TMS 1, ਉਹਨਾਂ ਦੇ ਜਿਹੜੇ ਸੀਗੇ ਬੰਦੇ, ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਜਾਂ CEO ਸੀਗੇ, ਕਿ ਕਿਹਾ ਸੀਗਾ ਵੀ ਅਸੀਂ 2 ਹਫ਼ਤਿਆਂ ਦੇ ਵਿੱਚ ਆਪਣੀ ਪ੍ਰੋਬਲਮ ਸੋਲਵ ਕਰ ਲਾਂਗੇ, ਸਾਡੀ ELD ਜਿਹੜੀ ਉਹ ਠੀਕ ਹੋ ਜਾਊਗੀ। ਪਰ ਹੁਣ ਨੇਸ਼ਨ ਵਾਈਡ ELD ਦੇ ਬਾਰੇ 'ਚ ਮੈਨੂੰ ਕੱਲ ਪਤਾ ਲੱਗਾ ਹੈ ਕਿ ਉਹਨਾਂ ਨੇ ਨਾਂ ਚੇਂਜ ਕਰ ਲਿਆ, ਫਾਲਕਨ ELD ਰੱਖ ਲਿਆ ਹੁਣ। ਸੋ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਇਹ ਚੀਜ਼ਾਂ ਸੋਚਣੀਆਂ ਪੈਣੀਆਂ। ਦੇਖੋ, ਕਹਿੰਦੇ ਕਿ ਅਸੀਂ ਗੋਰਿਆਂ ਕੋਲੋਂ ਬਾਏ ਕਰਦੇ ਹਾਂ ਤੇ ਉੱਥੇ ਸਾਡੀ ਚੀਜ਼ ਜਿਹੜੀ ਆ ਸਾਨੂੰ ਸਮਝ ਨਹੀਂ ਆਉਂਦੀ, ਜਾਂ ਸਾਡੀ ਉਹ ਪ੍ਰੋਬਲਮ ਹੈਗੀ ਆ। ਮੇਰੇ ਖਿਆਲ ਦੇ ਵਿੱਚ ਜਿਹੜਾ ਇਹ ਇਸ਼ੂ ਹੈਗਾ, ਇਹ ਹੀ ਆ ਕਿ ਗੋਰੇ ਜਿਹੜੇ ਆ ਉਹ ELD ਅੱਗੇ ਪਿੱਛੇ ਨਹੀਂ ਕਰਦੇ ਹੈਗੇ, ਤੇ ਪੰਜਾਬੀ ਜਿਹੜੇ ਆ ਉਹ ਮੇਰੇ ਖਿਆਲ 'ਚ ਕਰ ਦਿੰਦੇ ਆ। ਸੋ ਇੰਨਾ ਕੁ ਫਰਕ ਆ, ਠੀਕ ਹੈ ਨਾ। ਬਾਕੀ ਤਾਂ ਜਦੋਂ ਅਸੀਂ ਆਏ ਆ, ਜਦੋਂ ਅਸੀਂ ਟਰੱਕਿੰਗ ਸਿੱਖੀ ਆ, ਅਸੀਂ ਟਰੱਕਿੰਗ ਦੇ ਰੂਲ ਐਂਡ ਰੈਗੂਲੇਸ਼ਨ ਸਿੱਖੇ ਆ, ਸੜਕ ਤੇ ਅਸੀਂ ਸਾਈਨ ਪੜ੍ਹਦੇ ਆ, ਅਸੀਂ ਹਰ ਕੰਮ ਕਰਦੇ ਹਾਂ, ਲੋਡ ਬ੍ਰੋਕਰ ਕੋਲ ਲੋਡ ਵੀ ਲੈਂਦੇ ਹਾਂ, ਸਭ ਕੁਛ ਕਰਦੇ ਹਾਂ। ਇੰਨੀ ਕੁ ਇੰਗਲਿਸ਼ ਤਾਂ ਸਾਨੂੰ ਆਉਂਦੀ ਆ। ਜੇ ਨਹੀਂ ਆਉਂਦੀ ਤਾਂ ਫਿਰ ਆਈ ਡੋਂਟ ਨੋ ਕੀ ਮੈਂ ਉਹਦੇ 'ਚ ਕਹਿ ਸਕਦਾ, ਪਰ ਇੰਨੀ ਤਾਂ ਸਾਨੂੰ ਸੋਚ ਚਾਹੀਦੀ ਹੈ ਨਾ। ਅਸੀਂ ਦੇਖੋ, ਤੁਸੀਂ ਜੋ ਵੀ ਕੁਛ ਗਲਤ ਹੋ ਰਿਹਾ, ਗਲਤ ਕਰ ਰਹੇ ਆ, ਉਹ ਕਿਸੇ ਟਾਈਮ ਤੇ ਜਾ ਕੇ ਤੁਹਾਨੂੰ ਅਲਟੀਮੇਟਲੀ ਉਹਦੀ ਪੇ ਕਰਨਾ ਹੀ ਪੈਣਾ ਆ, ਠੀਕ ਹੈ ਨਾ। ਅੱਜ ਤੁਸੀਂ ਗਲਤ ਕੰਮ ਕਰ ਲਓਗੇ, ਡਾਊਨ ਦਾ ਲਾਈਨ ਸਾਲ, 6 ਮਹੀਨੇ, 2 ਸਾਲ ਬਾਅਦ ਕਿਤੇ ਨਾ ਕਿਤੇ ਜਾ ਕੇ ਉਹ ਚੀਜ਼ ਜਿਹੜੀ ਆ ਉਹ ਤੁਹਾਡੇ ਲਈ ਖੜੀ ਹੋ ਜਾਣੀ ਆ। ਅਸੀਂ ਕਿਉਂ ਸਿਚੁਏਸ਼ਨਾਂ 'ਚ ਪੈਂਦੇ ਹਾਂ, ਕਿਉਂ ਪ੍ਰੋਬਲਮ 'ਚ ਪੈਂਦੇ ਹਾਂ? ਕਿਉਂਕਿ ਅਸੀਂ ਸ਼ਾਰਟਕਟ ਭਾਲਦੇ ਹਾਂ। ਸੋ ਪਲੀਜ਼, ਜੇ ਸ਼ਾਰਟਕਟ ਲੈਂਦੇ ਆ ਤੇ ਦੈਨ ਆਬਵੀਅਸਲੀ ਹੁਣ ਸ਼ਾਰਟਕਟ ਲੈਣਾ, ਤੁਸੀਂ ਉਹ ELD ਲੈਣੀ ਆ ਜਿਹੜੀ ਸੈੱਟ ਸੁੱਟ ਹੋ ਜਾਂਦੀ ਆ, ਫਿਰ ਉਹ ਬੰਦ ਹੋ ਜਾਂਦੀ ਆ, ਫਿਰ ਤੁਹਾਨੂੰ ਨਵਾਂ ਲੈਣਾ ਪੈਂਦਾ, ਫਿਰ ਦੁਬਾਰਾ ਬੰਦ ਹੋ ਗਈ, ਫਿਰ ਨਵਾਂ ਤੁਹਾਡਾ ਨੁਕਸਾਨ, ਤੁਹਾਡਾ ਪੈਸਾ, ਉਹ ਤੁਸੀਂ ਸਮਝਦਾਰ ਆ। ਜੇ ਅਸੀਂ ਸ਼ਾਰਟਕਟ ਲੈਂਦੇ ਹਾਂ ਤਾਂ ਇਹ ਸਿਚੁਏਸ਼ਨਾਂ ਆਉਂਦੀਆਂ ਰਹਿਣੀਆਂ ਤੁਹਾਡੇ ਲਈ। ਜੀ ਜੀ। ਹਰਜੋਤ ਸਿੰਘ ਜੀ, ਇੱਕ ਹੋਰ ਇਸ ਤੋਂ ਪਹਿਲਾਂ ਆਪਾਂ ਟਰੱਕਿੰਗ ਦੀਆਂ ਹੋਰ ਗੱਲਾਂ ਕਰੀਏ। ਕਲੋਵਿਸ ਦੇ ਜਿਹੜੇ ਸਕੂਲਸ ਆ, ਇੱਥੇ ਇਸ ਟਾਈਮ ਬੜੀ ਇੱਕ ਸਮੱਸਿਆ ਚੱਲ ਰਹੀ ਆ। ਕਲੋਵਿਸ ਵੈਸਟ ਸਕੂਲ ਦੇ ਵਿੱਚ ਤੀਜਾ ਲਾਕਡਾਊਨ ਅੱਜ ਫਿਰ 1 ਹਫ਼ਤੇ ਦੇ ਵਿੱਚ ਲੱਗ ਗਿਆ। ਪ੍ਰੈਂਕ ਥ੍ਰੈਟਸ ਜਿਹੜੇ ਉਹ ਆ ਰਹੇ ਆ, ਤੇ ਇਹ ਕਹਿੰਦੇ ਵੀ ਅੱਜ ਫਿਰ ਇੱਕ ਕਾਲ ਇੱਦਾਂ ਦੀ ਆ ਗਈ ਉੱਥੋਂ ਦੇ, ਇੱਕ ਕਹਿ ਲਓ ਵੀ ਪੇਰੈਂਟ ਨੇ ਵੀ ਹੁਣੇ ਕਾਲ ਕਰਕੇ ਜਿਹੜਾ ਉਹ ਦੱਸਿਆ ਇਸ ਟਾਈਮ ਵੱਡੀ ਚੱਲ ਰਹੀ ਆ ਕਲੋਵਸਵੈਲ ਹਾਈ ਸਕੂਲ ਦੇ ਵਿੱਚ। ਕਲੋਵਸ ਯੂਨੀਵਰਸਿਟੀ ਸਕੂਲ ਡਿਸਟ੍ਰਿਕਟ 'ਚ ਮੇਰੀ ਵੀ ਬੱਚੀ ਪੜ੍ਹਦੀ ਆ, ਤੇ ਕੱਲ੍ਹ ਉਹਨਾਂ ਨੇ ਸਪੈਸ਼ਲ ਮੀਟਿੰਗ ਜਿਹੜੀ ਇਸ ਬਾਬਤ ਕੀਤੀ ਸੀ ਹਰਜੋਤ ਸਿੰਘ ਜੀ, ਵੀ ਕੀ ਹੋ ਰਿਹਾ, ਤੇ ਦੱਸ ਰਹੇ ਆ ਵੀ ਆਊਟ ਆਫ ਕੰਟਰੀ, ਮੋਸਟਲੀ ਲੋਕਲ ਨਹੀਂ ਆ ਇਹ ਜਿਹੜੀਆਂ ਪ੍ਰੈਂਕ ਕਾਲਸ ਆ, ਆਊਟ ਆਫ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ। ਉਹਦੇ ਨਾਲ ਬਹੁਤ ਪ੍ਰੋਬਲਮ ਜਿਹੜੀ ਉਹ ਆ ਰਹੀ ਆ ਲੋਕਾਂ ਦਾ, ਘਰਦਿਆਂ ਦਾ। ਉਹ ਪਤਾ ਹੀ ਨਹੀਂ ਲੱਗ ਰਿਹਾ ਕੀ ਹੋ ਗਿਆ, ਉਹ ਚੋਰ ਆਇਆ, ਕਿਤੇ ਸੱਚੀ ਇੱਦਾਂ ਦੀ ਗੱਲ ਨਾ ਹੋ ਜੇ। ਹੁਣ ਲੋਕ ਇਸ ਗੱਲੋਂ ਬਹੁਤ ਘਬਰਾਏ ਪਏ ਆ ਵੀ ਉਹ ਆਪਣੇ ਵੱਲੋਂ ਤਾਂ ਪ੍ਰੋਟੋਕਾਲ ਤੇ ਐਜ਼ ਏ ਪ੍ਰੀਕਾਸ਼ਨ ਦੇ ਤੌਰ ਦੇ ਉੱਤੇ ਉਹ ਕਰ ਰਹੇ ਆ, ਪਰ ਇਹ ਕਿਉਂ ਬਾਰ-ਬਾਰ ਇੱਦਾਂ ਹੋ ਰਿਹਾ ਆ, ਉਹ ਇਸ ਟਾਈਮ ਬੜੀ ਜਿਹੜੀ ਸਮੱਸਿਆ ਆ ਉਹ ਬਣੀ ਪਈ ਆ। ਤੇ ਖਾਸੇ ਜਿਹੜੇ ਲੋਕ ਵੀ, ਤੇ ਜਿਹੜੇ ਅਧਿਕਾਰੀ ਵੀ, ਤੇ ਪੇਰੈਂਟਸ ਵੀ, ਸਾਰੇ ਜਾਣੇ ਖਾਸੇ ਨਿਰਾਸ਼ ਜਿਹੜੇ ਉਹ ਆ, ਤੇ ਅੱਜ ਪੂਰੀ ਤਰ੍ਹਾਂ ਚੱਲ ਰਹੇ ਹੈਗੇ ਆ ਜੀ। ਸੋ ਇਹ ਲੇਟੈਸਟ ਅਪਡੇਟ ਜਿਹੜੀ ਉਹ ਆਈ ਆ। ਸੋ ਕਲੋਵਿਸ ਵੈਸਟ ਹਾਈ ਸਕੂਲ ਜਿਹੜਾ ਆ, ਜੇ ਉੱਥੇ ਤੁਹਾਡੇ ਨਿਆਣੇ ਗਏ ਆ ਤਾਂ ਹੋ ਸਕਦਾ ਵੀ ਤੁਹਾਨੂੰ ਲਾਕਡਾਊਨ ਦੀ ਫਿਰ ਖਬਰ ਆ ਉਹ ਅੱਜ ਆਈ ਹੋਵੇ, ਕਿਉਂਕਿ ਦੂਜੀ ਤੀਜੀ ਏਰੀਏ ਜਿਹੜਾ ਇਹ ਚੀਜ਼ ਆ, ਨਕਲੀ ਥ੍ਰੈਟ ਜਿਹੜਾ ਉਹ ਹੋ ਚੁੱਕਾ ਹੈ ਉੱਥੇ। ਅਗਲੀਆਂ ਜਿਹੜੀਆਂ ਕਾਲਸ ਦੇ ਵੱਲ ਨੂੰ ਆਪਾਂ ਰਮਨ ਜੀ, ਹਰਜੋਤ ਜੀ ਵੱਧਦੇ ਹਾਂ ਜੀ। ਲਿੰਕ ਮੈਂ ਸ਼ੇਅਰ ਕਰਤਾ, ਜੇ ਕਿਸੇ ਨੂੰ ਵੀ ਲੋੜ ਹੈ ਤੁਸੀਂ ਉਸ ਲਿੰਕ ਤੇ ਜਾ ਕੇ ELD ਦਾ ਆਪਣਾ ਨਾਮ ਜਿਹੜਾ ਦੇਖ ਸਕਦੇ ਆ। ਤੇ ਕਾਫੀ ਜਿਹੜੀਆਂ ਹੈਗੀਆਂ ELDs, ਉਹਨਾਂ ਦੇ ਬੜੇ ਬੜੇ ਵਰਜ਼ਨ ਹੈਗੇ ਆ। ਸੋ ਮੇਕ ਸ਼ੋਰ ਕਿ ਤੁਹਾਡੇ ਕੋਲ ਕਿਹੜਾ ਵਰਜ਼ਨ ਹੈਗਾ ਉਹ ਪਾ ਕੇ ਦੇਖਣਾ। ਦੋ ਚੀਜ਼ਾਂ ਆ ਉਹਦੇ ਵਿੱਚ ਸਟੇਟਸ 'ਚ, ਇੱਕ ਰਿਵੋਕਡ ਤੇ ਇੱਕ ਸੈਲਫ ਰਿਵੋਕਡ। ਜਿੱਦਾਂ ਉਹ ਅਪਡੇਟ ਕਰੀ ਜਾਂਦੇ, ਕਈ ਉਹ ਪਿਛਲੀਆਂ ਉਹ ਰਿਵੋਕ ਕਰਕੇ ਨਵੀਂ ਵਾਲੀ ਨੂੰ ਕਰ ਦਿੰਦੇ ਆ, ਤੇ ਕਈ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਰਿਵੋਕ। ਸੋ ਦੋ ਇਹਨਾਂ ਦੋਨਾਂ ਚੀਜ਼ਾਂ 'ਚ ਵੀ ਜਿਹੜਾ ਜਿਹੜਾ ਰਮਨ ਜੀ ਮੈਨੂੰ ਲੱਗਦਾ ਫਰਕ ਵੀ ਰਹੇਗਾ। ਅਮਨ ਜੀ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਹੈਲੋ ਜੀ। ਹਾਂਜੀ, ਮੇਰਾ ਕੁਛ ਫੈਮਿਲੀ ਬਾਰੇ ਹੈਗਾ, ਜਿਹੜੇ ਕਿ ਨਵੇਂ ਟਰੱਕ ਡਰਾਈਵਰ ਬਣੇ ਆ ਪਿਛਲੇ ਸਾਲ,
ਤੇ ਉਹਨਾਂ ਦੀ ਪ੍ਰੋਬਲਮ ਆ ਰਹੀ ਹੈ ਕਿ ਕੰਪਨੀ ਉਹਨਾਂ ਨੂੰ ਪੈਸੇ ਨਹੀਂ ਦੇ ਰਹੀ, ਜੇ ਦਿੱਤੇ ਆ ਤੇ ਬਹੁਤ ਥੋੜੇ, ਤੇ ਨਾ ਉਹ ਨਾ 1099 ਉਹ ਵੀ ਇਸ਼ੂ ਕਰਨਾ ਚਾਹੁੰਦੇ ਆ ਫਿਰ ਤਾਂ ਕੰਮ ਕੀਤਾ। ਬਸ ਦੋ ਕੁਐਸਚਨ ਹੈਗੇ ਇਹਦੇ ਵਿੱਚ। ਤਾਂ ਪੈਸੇ ਦਾ ਕੀ ਕਰੀਏ ਕਿ ਉਹ ਪੈਸੇ ਹੁਣ ਤਾਂ ਛੱਡ ਚੁੱਕੇ ਕੰਪਨੀ, ਪੈਸੇ ਦਾ ਕਿੱਦਾਂ ਉਹਨਾਂ ਕੋਲ ਲਈਏ, ਤੇ ਦੂਸਰਾ ਫਿਰ ਤੁਸੀਂ 1099 W2 ਤੇ ਹੀ ਕੰਮ ਕੀਤਾ ਸੀਗਾ ਜਾਂ 1099 ਤੇ? 1099 ਤੇ ਮੈਂ ਪਰਸਨਲ ਨਹੀਂ ਕੀਤਾ, ਮੇਰੇ ਫੈਮਿਲੀ ਦੇ ਮੈਂਬਰ ਜਿਹੜੇ ਨਵੇਂ ਆਏ ਇੰਡੀਆ ਤੋਂ, ਤੇ ਉਹਨਾਂ ਦੇ ਉਦਾਂ ਇਹ ਮਸਲਾ ਤੇ ਆਪਾਂ ਵੈਸੇ ਕਾਫੀ ਵਾਰੀ ਵਿਚਾਰ ਚੁੱਕੇ ਹਾਂ। ਬੇਕਰਫੀਲਡ ਦੀ ਇੱਕ ਕੰਪਨੀ ਨੇ ਵੀ ਇਦਾਂ ਜਿਹੜਾ ਉਹ ਕੀਤਾ ਸੀ। ਲੇਬਰ ਕੋਡ ਬੈਸਟ ਬੈਟ ਆ ਜੀ ਹੁਣ ਤੁਹਾਡੇ ਲਈ, ਤੁਸੀਂ ਉਹਦੇ ਨਾਲ ਹੀ ਕਰ ਸਕਦੇ, ਪਰ ਉਹਦੇ ਵਿੱਚ ਵੀ ਪ੍ਰੋਬਲਮ ਇਹ ਆ ਵੀ ਤੁਸੀਂ ਇੰਡੀਪੈਂਡੈਂਟ ਕੰਟਰੈਕਟਰ ਦੇ ਤੌਰ ਤੇ ਕੀਤਾ ਕੰਮ, ਤੁਸੀਂ ਐਜ਼ ਏ ਡਰਾਈਵਰ ਮੇ ਵੀ ਕਰਦੇ ਰਹੇ ਹੋਣਗੇ ਉਹ, ਪਰ ਤੁਸੀਂ ਸ਼ੋ ਆਪਣੇ ਆਪ ਨੂੰ ਡਿਫਰੈਂਟ ਐਂਟੀਟੀ ਕਰ ਲਿਆ ਜੀ। ਸਟਿਲ ਦੇ ਹੈਵ ਟੂ ਫਾਈਲ ਦ ਕਲੇਮ। ਰਾਜਕਿਰਨ ਉਹਨਾਂ ਨੂੰ ਕਲੇਮ ਫਾਈਲ ਕਰਨਾ ਚਾਹੀਦਾ, ਚਾਹੇ ਉਹ 1099 ਤੇ ਜੀ ਫਾਈਲ ਦਾ ਕਲੇਮ ਲੇਬਰ ਕੋਡ ਦੇ ਨਾਲ ਜਿਹੜਾ ਜੀ ਉਹ ਕਰਨ। ਤੇ ਇਹ ਗੱਲ ਹੁੰਦੀ ਹੈ ਨਾ ਵੀ ਹੁਣ ਅਗਲਾ ਬੰਦ ਕਰ ਦੂ ਕੰਪਨੀ। ਜੇ W2 ਤੇ ਆ ਤੁਸੀਂ, ਤੁਹਾਨੂੰ ਘੱਟੋ ਘੱਟ 2 ਵੀਕ ਬਾਅਦ ਪੇ ਸਟੱਬ ਤਾਂ ਮਿਲਦਾ ਨਾ। ਜੇ 2 ਵੀਕਾਂ ਬਾਅਦ ਨਹੀਂ ਮਿਲਦਾ ਤਾਂ ਫਿਰ ਬੰਦਾ ਕਹਿ ਦਿੰਦਾ ਛੱਡੋ ਪਰੇ। ਨਹੀਂ, ਅਨਇੰਪਲੋਇਮੈਂਟ ਮਿਲ ਜੂਗੀ ਬਾਅਦ ਦੇ ਵਿੱਚ, ਜੇ ਕੰਮ ਨਹੀਂ ਵੀ ਹੈਗਾ ਉਹ ਵੀ ਮਿਲ ਜੂਗੀ। ਜੇ 1099 ਚ ਬਹੁਤ ਘੱਟ ਹੁੰਦੀਆਂ, ਉਹ ਤਾਂ ਕੋਵਿਡ ਦੇ ਦੌਰਾਨ ਇਹਨਾਂ ਨੇ ਜਿਹੜੇ ਸੈਲਫ ਇੰਪਲੋਇਡ ਦੇ ਲਈ ਅਨਇੰਪਲੋਇਮੈਂਟ ਚਾਲੂ ਕੀਤੀ ਸੀ, ਉਹ ਤਾਂ ਮੈਨੂੰ ਲੱਗਦਾ ਹੁਣ ਬੰਦ ਆ। ਉਹ ਤਾਂ ਨਹੀਂ ਹੁਣ ਜਿਹੜੀ ਉਹ ਕਿਸੇ ਨੂੰ ਜਿਹੜੀ ਉਹ ਚੀਜ਼ ਮਿਲਦੀ ਆ। ਸੋ ਉਹ ਸਮਾਂ ਜਿਹੜਾ ਉਹ ਖਤਮ ਹੋ ਗਿਆ ਜੀ। ਉਹ ਪਰ ਇਹ ਆ ਵੀ ਜਦੋਂ ਤੁਸੀਂ ਹਾਇਰਿੰਗ ਕਰਦੇ ਆ ਜਾਂ ਕਿਤੇ ਤੁਸੀਂ ਕੰਮ ਕਰਨ ਲੱਗੇ ਆ, ਉਸੇ ਕੰਪਨੀ ਨਾਲ ਹੀ ਕੰਮ ਕਰੋ। ਕਾਲੇ ਆ ਸਾਰਿਆਂ ਨੂੰ ਪਤਾ, ਸਾਰੇ ਚਾਹੁੰਦੇ ਵੀ ਜਲਦੀ ਜਲਦੀ ਜੌਬ ਮਿਲ ਜਾਵੇ, ਪਰ ਤੁਸੀਂ ਵੀ ਇਹ ਦੇਖਣਾ ਵੀ ਤੁਹਾਡਾ ਫਿਊਚਰ ਵੀ ਕਿੱਥੇ ਜਿਹੜਾ ਉਹ ਸੇਫ ਹੈਗਾ। ਜੇ ਚੀਜ਼ਾਂ ਆਮ ਹੋ ਰਹੀਆਂ ਤੇ ਫਿਰ ਤੁਹਾਨੂੰ ਇਹ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਆ। ਤੁਸੀਂ ਕੰਮ ਵੀ ਕਰੋ, ਤੁਹਾਨੂੰ ਮਿਹਨਤਾਨਾ ਨਾ ਮਿਲੇ, ਫਿਰ ਕੋਰਟਾਂ 'ਚ ਖੱਜਲ ਖੁਆਰੀ ਹੋਊਗੀ, ਤੇ ਫਿਰ ਉਹਦਾ ਕੀ ਫਾਇਦਾ। ਉਹਦੇ ਨਾਲੋਂ ਮਹੀਨਾ ਵੇਟ ਕਰਕੇ ਤੇ ਉਸ ਜਗ੍ਹਾ ਤੇ ਕੰਮ ਕਰੋ ਜਿੱਥੇ ਤੁਹਾਨੂੰ ਇਹ ਤਾਂ ਪਤਾ ਆ ਵੀ ਸਾਰਾ ਕੁਝ ਪੇਪਰ ਵਰਕ ਦੇ ਹਿਸਾਬ ਨਾਲ ਠੀਕ ਜਿਹੜਾ ਉਹ ਚੱਲ ਰਿਹਾ ਹੈਗਾ। ਤੇ ਲੇਬਰ ਕੋਡ ਦੇ ਨਾਲ ਉਹਨਾਂ ਨੂੰ ਕਿਹੋ ਜੀ ਆਪਣਿਆਂ ਨੂੰ ਰਿਲੇਟਿਵਸ ਨੂੰ ਵੀ ਭਾਈ ਉੱਥੇ ਜਿਹੜਾ ਸੰਪਰਕ ਕਰਨ। ਸਨੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਜਿਹੜਾ ਹੁਣ ਹੁਣੀ ਕਹਿ ਕੇ ਗਏ ਆ ਨਾ ਪੈਸੇ ਨਹੀਂ ਦਿੱਤੇ, ਸੋ ਚਲੋ ਗੁੱਸਾ ਤਾਂ ਸ਼ਾਇਦ ਲੱਗਦਾ ਕਈਆਂ ਨੂੰ, ਪਰ ਪਤਾ ਨਹੀਂ ਆਪਣੇ ਬੰਦੇ ਕਿੱਥੇ ਰਹਿੰਦੇ ਨੇ ਹਨਾ। ਇੱਕ ਜਿਵੇਂ ਹੁਣ ਆ ਫ੍ਰੀ ਸ਼ੋਅ ਚੱਲਦਾ, ਰਮਨ ਬਾਈ ਪੋਡਕਾਸਟ ਕੱਢਦੇ ਆ, ਪਰ ਆਪਣੀ ਜੋ ਜਨਤਾ ਬਿਜੀ ਟਿਕਟੋਕਾਂ ਤੇ ਰਹਿੰਦੀ ਆ। ਹੁਣ ਜੇ ਬੰਦਾ ਸੁਣਦਾ ਰਹੇ, ਮੈਂ ਕਹਿੰਦਾ ਆਪਣਾ 1099 ਦੇ ਹਰਜੋਤ ਬਾਈ ਜੀ ਨੇ ਵੀ ਕਿੰਨੀ ਵਾਰ ਦੱਸਤਾ ਵੀ ਕੀ ਨੁਕਸਾਨ ਨੇ ਹਨਾ 1099 ਦੇ। ਤੇ ਜੇ ਸਿੰਪਲ ਸਿੱਧਾ ਕੁਐਸਚਨ ਆਨਸਰ ਆ ਜੀ, ਇੱਕ ਜੇ 1099 ਤੇ ਕੰਮ ਕਰਦੇ ਹੋ, ਬੰਦੇ ਐਕਸੀਡੈਂਟ ਹੋ ਗਏ, ਬੰਦੇ ਦੀ ਮੌਤ ਹੋ ਜਾਵੇ, ਜਿਹੜਾ ਓਨਰ ਹੁੰਦਾ ਉਹਨੂੰ ਤਾਂ ਆਪਦੇ ਟਰੱਕ ਦੀ ਸਾਰੀ ਇੰਸ਼ੋਰੈਂਸ ਮਿਲ ਜਾਣੀ ਆ, ਬੰਦਾ ਗਿਆ। ਤੇ ਬਾਈ ਜੀ ਜਿਹੜੀ ELD ਦੀ ਗੱਲ ਚੱਲਦੀ ਆ ਹਨਾ, ਜਦੋਂ ELD ਆਈ ਆ ਆਪਣੇ, ਜਦੋਂ AOBRD ਲੱਗੀ ਆ, ਆਪਣੇ ਲੋਕਾਂ ਨੇ YouTube ਤੇ ਵਿਊ ਲੈਣ ਲਈ ਜਾਂ ਜੋ ਕਰਨ ਲਈ ਵੀ ਹਨਾ ਪਾ ਕੇ ਵੀ ਆਹ ਦੇਖੋ ਆਹ ਬਟਨ ਦਬੋ ਐਡਿਟ ਹੋ ਜਾਂਦੀ ਆ, ਆਹ ਬਟਨ ਦਬੋ ਐਡਿਟ ਹੋ ਜਾਂਦੀ ਆ, ਦੱਬੀ ਚੱਲੋ। ਇਹਨਾਂ ਤੱਕ ਪਹੁੰਚ ਗਈ, ਇਹਨਾਂ ਨੇ AOBRD ਬੰਦ ਕਰਾ ਕੇ ਹੁਣ ELD ਲਵਾਤੀ। ਹੁਣ ਬਾਈ ਜੀ ELD ਦੀ ਸੱਚਾਈ ਇਹ ਆ, ELD ਹੈਗੀ ਆ ਆਪਣੇ ਚੱਲਦੀਆਂ ਇੰਡੀਆ ਤੋਂ। ਤੁਸੀਂ ELD ਐਡਿਟ ਕਰਾਉਣੀ ਹੈ, ਇੰਡੀਆ ਕਾਲ ਕਰੋ, ਤੁਹਾਡੀ ਰਾਈਟ ਵੇ ਐਡਿਟ ਕਰ ਦਿੰਦੇ ਆ, ਪਿੱਛੋਂ ਐਡਿਟ ਹੁੰਦੀ ਆ। ਤੇ ਤੁਹਾਨੂੰ ਮਤਲਬ FMCSA ਵਾਲੇ ਵੀ ਨਹੀਂ ਪਤਾ ਕਰ ਸਕਦੇ, ਕਿਉਂਕਿ ਜਿਹੜੇ ELD ਵੇਚਦੇ ਨੇ ਉਹ ਤੁਹਾਨੂੰ ਕਾਲ ਕਰਦੇ ਆ। ਮੈਂ ਅੱਗੇ ਵੀ ਤੁਹਾਨੂੰ ਰੇਡੀਓ ਤੇ ਕਾਲ ਕਰਕੇ ਦੱਸੀ ਸੀ, ਮੈਨੂੰ ਫੋਨ ਕਰਕੇ ਕਹਿੰਦੇ ਬਾਈ ਜੀ ਸਾਡੀ ELD ਲੈ ਲਓ, ਜਿਵੇਂ ਮਰਜ਼ੀ ਅੱਗੇ ਪਿੱਛੇ ਕਰਾਈ ਚੱਲੋ, ਸਾਡੀ ਗਾਰੰਟੀ ਆ, FMCSA ਵਾਲੇ ਵੀ ਨਹੀਂ ਫੜ ਸਕਦੇ। ਹੁਣ ਸ਼ਾਇਦ ਕਈ ਕਹਿਣਗੇ ਵੀ ਮੈਂ ਟਰੱਕਿੰਗ ਛੱਡ ਗਿਆ ਤਾਂ ਕਹਿਣਾ, ਮੈਂ ਤਾਂ ਬਾਈ ਜੀ ਲੋਕਲ ਚੱਲਦਾ ਰਿਹਾ, ਮੈਂ ਨਹੀਂ ਕਦੇ ਵਰਤੀ, ਮੈਂ ਤਾਂ ਪੇਪਰ ਤੇ ਹੀ ਰਿਹਾ, ਕਿਉਂਕਿ ਮੈਂ ਕਹਿ ਲਓ ਇੱਥੋਂ LA ਤੱਕ ਹੀ ਚੱਲਦਾ ਹੁੰਦਾ ਸੀਗਾ। ਪਰ ਇਹ ਚੀਜ਼ਾਂ ਹੈਗੀਆਂ ਨੇ। ਹੁਣ ਆਪਣੇ ਬੰਦਿਆਂ ਨੇ, ਫਿਰ ਆਪਾਂ ਕਹਿ ਦਿੰਦੇ ਹਾਂ ਵੀ ਆਪਣੇ ਬੰਦਿਆਂ ਨੂੰ ਭੰਡਦੇ ਆ। ਹੁਣ ਆਪਣੇ ਬੰਦੇ ਪੰਜਾਬੀ 'ਚ ਕਾਲ ਆਉਂਦੀ ਆ ਤਾਂ ਓਬਵੀਅਸਲੀ ਆਪਣੇ ਬੰਦੇ ਆ ਹਨਾ। ਹੁਣ ਵਿੱਚੋਂ ਗੱਲਾਂ ਪਤਾ ਲੱਗਦੀਆਂ, ਫਲਾਨੀ ਵੱਡੀ ਕੰਪਨੀ ਦੀ ELD ਆਪਦੀ ਖੋਲੀ ਹੋਈ ਆ, ਆਪਦੀ ਟਰੱਕਿੰਗ ਕੰਪਨੀ ਆ ਉਰੇ, ਤੇ ਆਪਦੀ ਇੰਡੀਆ 'ਚ ਉਹਨਾਂ ਨੂੰ ਕੌਣ ਫੜੂਗਾ ਜੀ। ਗੱਲ ਤਾਂ ਇਹੀ ਆ ਜਾਂਦੀ ਹੈ ਨਾ, ਐਂਡ ਆਫ ਦਾ ਡੇ ਰਿਸਕ ਆਉਂਦਾ। ਜਿਹੜੇ ਸਿੱਧਾ ਦੱਬ ਕੇ ਆਉਂਦੇ ਨੇ, ਫੈਮਲੀਆਂ ਸਾਹ ਆਪਣੀਆਂ ਫਿਰਦੀਆਂ ਨੇ ਫ੍ਰੀ ਤੇ, ਬੰਦਾ ਨੀਂਦਾ ਹੋ ਸਕਦਾ ਜੋ ਹੋਇਆ। ਹੁਣ ਰੀਜ਼ਨ ਤਾਂ ਹੀ ਹੌਲੀ ਹੌਲੀ ਚਲੋ FMCSA ਵਾਲੇ ਹੈਗੇ ਤਾਂ ਸਲੋਅ ਨੇ, ਜਿਵੇਂ ਹੌਲੀ ਹੌਲੀ ਫੜੀ ਜਾਂਦੇ ਨੇ, ਰਿਵੋਕ ਕਰੀ ਜਾਂਦੇ ਨੇ। ਪਰ ਜੇ ਉਹ ਡੀਟੇਲ 'ਚ ਆ ਜਾਣ, ਮੈਂ ਕਹਿੰਦਾ ਆਪਣੇ ਤਾਂ ਦਿਨਾਂ 'ਚ ਬੰਦ ਹੋ ਜਾਣਗੀਆਂ ਜਿੰਨੀਆਂ ਆਪਣੀਆਂ ਬੰਦਿਆਂ ਦੀਆਂ ਚੱਲਦੀਆਂ ਨੇ। ਸੋ ਮੈਂ ਦੁਬਾਰਾ ਕਹਿਣਾ, ਮੈਂ ਇਹ ਨਹੀਂ ਹੈਗਾ ਵੀ ਆਪਾਂ ਆਪਣਿਆਂ ਨਾਲ ਲੱਗਦੇ ਹਾਂ, ਪਰ ਇਹ ਚੱਲਦਾ ਜੀ ਬਾਈ ਜੀ। ਇਹ ਸੱਚਾਈ ਇਹੀ ਆ, ਚਾਹੇ ਬੰਦਾ ਬੁਰਾ ਪੈ ਕੇ ਕਹਿ ਲਵੇ, ਪਰ ਜਿਹੜਾ ਬੰਦਾ ਦੱਸ ਦਿੰਦਾ ਸੱਚੀ ਉਹਨੂੰ ਬੰਦਾ ਕਹਿਣ ਲੱਗ ਜਾਂਦਾ ਵੀ ਇਹ ਬਾਹਲਾ, ਇਹਨਾਂ ਨੂੰ ਬਾਹਲਾ ਫਿਕਰ। ਪਰ ਇਹ ਚੱਲਦਾ ਜੀ ਇਹ ਕੰਮ। ਜੀ ਬਿਲਕੁਲ, ਧੰਨਵਾਦ ਜੀ। ਥੈਂਕ ਯੂ ਸਨੀ, ਥੈਂਕ ਯੂ, ਮਿਹਰਬਾਨੀ।
ਇਹ ਤਾਂ ਹੁਣ ਦੇਖੋ ਸਮੱਸਿਆ ਜਿਹੜੀ ਉਹ ਹੈਗੀ ਆ, ਤੇ ਫਿਰ ਆਪਾਂ ਦੇਖਦੇ ਹੀ ਆ ਨਾ ਫਿਰ ਕੀ ਬਾਅਦ ਦੇ ਵਿੱਚ ਹੁੰਦਾ ਰਹਿੰਦਾ ਹੈ। ਇਹ ਚੱਲ ਰਿਹਾ ਆ। ਔਰ ਲਾਸਟ ਟਾਈਮ ਆਪਾਂ ਗੱਲ ਕੀਤੀ ਸੀ ਰਮਨ ਜੀ, ਵੀ ਫਿਰ ਤੁਹਾਡੀ ਇਨਫੋਰਮੇਸ਼ਨ ਤਾਂ ਆਲਰੇਡੀ ਪੰਜਾਬ 'ਚ ਪਹੁੰਚੀ ਪਈ ਆ। ਜੀ ਕੁਝ ਦਿਨ ਪਹਿਲਾਂ ਹੀ ਖਬਰ ਆਈ ਆ ਵੀ ਉੱਥੇ ਇੱਕ ਕਾਲ ਸੈਂਟਰ ਵਾਲੇ ਫੜੇ ਆ, ਉਹ ਇਦਾਂ ਹੀ ਤੁਹਾਡਾ ਡਾਟਾ ਜਿਹੜਾ ਚੋਰੀ ਕਰਕੇ ਤੇ ਤੁਹਾਡਾ ਹੋਰ ਚੀਜ਼ਾਂ ਚੋਰੀ ਕਰ ਰਹੇ ਸੀਗੇ। ਕੰਮ ਸਾਰਾ ਉੱਥੋਂ ਹੋ ਰਿਹਾ, ਤੇ ਉੱਥੇ ਹੁਣ ਕੀ ਭਰੋਸਾ ਆ। ਉਹ ਜਿਨ੍ਹਾਂ ਨੇ ਇੱਥੋਂ ਵੀ ਕੰਮ ਕਰਾਇਆ, ਜੇ ਇੱਥੇ ਵਾਲੇ ਡਰਾਈਵਰਾਂ ਨੂੰ ਨਹੀਂ ਦਿੰਦੇ, ਕੀ ਪਤਾ ਉੱਥੇ ਵੀ ਉਹਨਾਂ ਨੂੰ ਪੈਸੇ ਦਿੰਦੇ ਕਿ ਨਹੀਂ ਦਿੰਦੇ। ਅਗਲਿਆਂ ਨੇ ਤੁਹਾਡਾ ਡਾਟਾ ਚੋਰੀ ਕਰਕੇ ਬਾਅਦ 'ਚ ਤੁਹਾਡੇ ਕਾਰਡਾਂ ਦੇ ਉੱਤੇ ਉਹਨਾਂ ਨੇ ਪੈਸੇ ਪਾਉਣੇ ਆ, ਫਿਰ ਦੇਖੋਗੇ ਤਾਂ ਵੀ ਹੋਈ ਕੀ ਜਾਂਦਾ। ਇਹ ਜੀ ਰਾਜਕਰਨ ਮੈਂ ਇੱਥੇ ਇੱਕ ਗੱਲ ਐਡ ਕਰ ਦਿਆਂ ਕਿ ਜਿਹੜੀ ਪੰਜਾਬ ਵਾਲੀ ਡੀਲ ਹੈਗੀ ਆ, ਉਹਦੇ ਵਿੱਚ ਜਿਹੜੀਆਂ ਕੰਪਨੀਆਂ ਵੀ ਅਨਆਥੋਰਾਈਜ਼ਡ ਇੱਥੋਂ ਆਪਣੇ ਕਾਲ ਸੈਂਟਰ ਚਲਾ ਰਹੀਆਂ ਜਾਂ ਆਪਣਾ ਬੈਕ ਐਂਡ ਆਫਿਸ ਚਲਾ ਰਹੀਆਂ, ਐਂਡ ਵਿਦਆਊਟ ਪਰਮਿਸ਼ਨ ਯੂਐਸ ਗਵਰਨਮੈਂਟ ਦੀ ਤੇ ਉਹ ਡਾਟਾ ਟ੍ਰਾਂਸਫਰ ਕਰ ਰਹੇ ਆ, ਉਹ ਇਟਸ ਇਲੀਗਲ, ਫਸਣਗੇ ਕਿਸੇ ਦਿਨ, ਇਹ ਗੱਲ ਹੈ। ਤੇ ਦੂਸਰੀ ਗੱਲ ਇਹ ਹੈਗੀ ਆ ਰਾਜਕਰਨ, ਕੀ ਦੱਸ ਮਤਲਬ ਕਿ ਇਸ ਚੀਜ਼ ਨੂੰ ਮੈਂ ਹੈਰਾਨ ਸੀਗਾ ਕਿ ਨਾਪਟਾ ਨੂੰ ਕਾਲ ਆਈ ਆ, ਇੰਡੀਆ ਟਰਕਿੰਗ ਕੰਪਨੀ ਖੋਲ੍ਹਣੀ ਆ ਵਾਈਲ ਦੇ ਆਰ ਸਿਟਿੰਗ ਇਨ ਇੰਡੀਆ, ਤੇ ਉਹਨਾਂ ਨੂੰ ਇਹ ਕਿਹਾ ਵੀ ਮੈਂ ਕਿਹਾ ਵੀ ਇਹ ਟਰਕਿੰਗ ਕੰਪਨੀ ਤਾਂ ਖੋਲ੍ਹ ਨਹੀਂ ਸਕਦੀ, ਤੁਹਾਨੂੰ ਟਰੱਕ ਚਾਹੀਦਾ, ਇੰਸ਼ੋਰੈਂਸ ਚਾਹੀਦੀ ਉਹਦੀ। ਤੇ ਅੱਗੇ ਜਵਾਬ ਇਹ ਮਿਲਿਆ ਕਿ ਕੋਈ ਗੱਲ ਨਹੀਂ, ਮਤਲਬ ਮੇਰੇ ਫਰੈਂਡ ਨੇ ਖੋਲ੍ਹੀ ਆ, ਸੋ ਆਪਾਂ ਉਹਨੂੰ ਲੱਭ ਲੈਂਦੇ ਉਹਦਾ ਕਿੱਦਾਂ ਕੀ ਤਰੀਕਾ ਖੋਲ੍ਹਣ ਦਾ। ਮਤਲਬ ਹੈਰਾਨ ਕਰਨ ਵਾਲੀਆਂ ਗੱਲਾਂ ਆ ਰਹੀਆਂ ਸਾਹਮਣੇ ਕਿ ਜਿੱਦਾਂ ਇੱਥੋਂ ਕੰਮ ਚੱਲ ਰਿਹਾ, ਤੇ ਜਿੰਨਾ ਕੁ ਅਸੀਂ ਆਪਣਾ ਲੀਨੀਅੰਸੀ ਦੇ ਵਿੱਚ ਡਾਟਾ ਦੇਈ ਜਾ ਰਹੇ ਹਾਂ, ਇਹ ਮੇਰੇ ਖਿਆਲ ਅਲਟੀਮੇਟਲੀ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਆ ਅੱਗੇ ਆਉਣ ਵਾਲੇ ਸਮੇਂ 'ਚ। ਔਰ ਰਿਵਰਟ ਕਰਨਾ ਪਊਗਾ ਇਹਨੂੰ, ਆਪਾਂ ਨੂੰ ਵਾਪਸ ਕਰਨਾ ਪਊਗਾ, ਕਿਉਂਕਿ ਇਹ ਚੀਜ਼ ਜਿੱਦਾਂ ਆਪਾਂ ਸਮਝਦੇ ਇੰਨੀ ਸੌਖੀ ਹੈ ਨਹੀਂ। ਜੀ ਜੀ ਬਿਲਕੁਲ। ਆਪਣੇ ਅਗਲੇ ਕਾਲਰ ਨੇ ਮਨਵੀਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਰਮਨ ਜੀ, ਮੇਰਾ ਸਵਾਲ ਸੀ, ਹੈਜ਼ਮਟ ਦੇ ਵਿੱਚ ਅਮਰੀਕਾ ਦੀ ਜਿਹੜੀ ਸਭ ਤੋਂ ਵੱਡੀ ਕੰਪਨੀ ਆ, ਉਸ ਕੰਪਨੀ 'ਚ ਕੰਮ ਕਰਦਾ ਜੀ ਮੈਂ, ਤੇ ਮੇਰਾ ਕੁਐਸਚਨ ਇਹ ਆ, ਤਕਰੀਬਨ ਹੋਰ ਜਿੰਨੀਆਂ ਹੈਜ਼ਮਟ 'ਚ ਕੰਪਨੀਆਂ ਹੈਗੀਆਂ ਆ, ਉਹ ਸਾਰੀਆਂ ਜਿਹੜੀਆਂ ਕੰਪਨੀਆਂ ਆ, ਉਹ ਜਿਹੜੇ ਅੱਧੇ ਘੰਟੇ ਦੀ ਲੰਚ ਬ੍ਰੇਕ ਹੁੰਦੀ ਆ ਉਹ ਪੇਡ ਵਾ, ਤੇ ਇਸ ਕੰਪਨੀ 'ਚ ਪੇਡ ਨਹੀਂ ਹੈਗੀ। ਇਹ ਦੱਸ ਸਕਦੇ ਵੀ ਇਹ ਕਿਉਂ ਨਹੀਂ ਹੈਗੀ, ਮਤਲਬ ਲਾਅ ਆ ਕਿ ਨਹੀਂ ਲਾਅ ਹੈਗਾ? ਹਾਂਜੀ, ਜਿਹੜੀ ਤੁਹਾਨੂੰ ਲੰਚ ਬ੍ਰੇਕ ਦੇਣਾ ਆ, ਲੰਚ ਬ੍ਰੇਕ ਦੇਣੀ ਉਹ ਗਵਰਨਮੈਂਟ ਦਾ ਲਾ ਆ। ਲੰਚ ਬ੍ਰੇਕ ਪੇਡ ਦੇਣੀ ਇਹ ਕੰਪਨੀ ਪਾਲਿਸੀ ਹੁੰਦੀ ਆ। ਸੋ ਦੋ ਡਿਫਰੈਂਟ ਚੀਜ਼ਾਂ ਹੈ। ਇੱਕ ਤੁਹਾਨੂੰ ਲੰਚ ਬ੍ਰੇਕ ਦੇਣੀ, ਉਹ ਆ ਗਵਰਨਮੈਂਟ ਦਾ ਲਾ ਕਿ ਲੰਚ ਬ੍ਰੇਕ ਤੁਹਾਨੂੰ ਦੇਣੀ ਪੈਣੀ ਹੈ, ਅਗਲੇ ਨੂੰ 30 ਮਿੰਟਸ ਦੀ ਲੰਚ ਬ੍ਰੇਕ ਦੇਣੀ ਪੈਣੀ ਹੈ। ਪਰ ਲੰਚ ਬ੍ਰੇਕ ਦਾ ਪੇ ਕਰਨਾ ਕਿ ਨਹੀਂ ਕਰਨਾ, ਉਹ ਕੰਪਨੀ ਪਾਲਿਸੀ ਹੋ ਸਕਦੀ ਹੈ। ਇਹ ਕੈਲੀਫੋਰਨੀਆ ਦੀ ਕੰਪਨੀ ਹੈ ਜਾਂ ਕਿਸੇ ਹੋਰ ਥਾਂ ਦੀ ਆ? ਇਹ ਅਮਰੀਕਾ ਦੀ ਸਭ ਤੋਂ ਵੱਡੀ ਕੰਪਨੀ ਹੈ ਜੀ। ਇਹ ਨਹੀਂ ਬੇਸਡ ਕਿੱਥੇ ਹੈ? ਚਲੋ ਅਮਰੀਕਾ ਦੇ ਵਿੱਚ ਕਿਹੜੇ ਸੂਬੇ 'ਚ ਬੇਸਡ ਹੈ, ਇਹ ਤੁਹਾਨੂੰ ਕੀ ਪਤਾ? ਕੈਲੀਫੋਰਨੀਆ ਵਿੱਚ। ਯਾਰ ਇਹ ਬਾਕੀ ਇੰਡਸਟਰੀ 'ਚ ਵੀ ਇਦਾਂ ਹੀ ਆ ਭਾਜੀ, ਬਹੁਤ ਸਾਰੀਆਂ ਕਈ ਵੱਡੀਆਂ ਕੰਪਨੀਆਂ ਉਹ ਲੰਚ ਤੇ ਪੇ ਨਹੀਂ ਕਰਦੇ। ਕਈ ਕੰਪਨੀਆਂ ਇਹ ਆ ਵੀ ਲੰਚ ਵੀ ਲਿਆ ਕੇ ਪੇ ਕਰ ਦਿੰਦੀਆਂ ਹਨਾ, ਸਮਝੇ ਕਿ ਨਹੀਂ? ਆਈਟੀ ਸੈਕਟਰ 'ਚ ਕਈ ਕੰਪਨੀਆਂ ਇਦਾਂ ਦੀਆਂ ਸੀਗੀਆਂ, ਲੰਚ ਡਿਨਰ ਵੀ ਆਪਣੇ EMPLOYEEਆਂ ਨੂੰ ਦਿੰਦੀਆਂ ਸੀਗੀਆਂ, ਟਾਈਮ ਤਾਂ ਦੇਣਾ। ਸੋ ਇਹ ਕੰਪਨੀ ਤੇ ਡਿਪੈਂਡ ਕਰਦਾ, ਪਰ ਇਹ ਲਾਅ ਨਹੀਂ ਹੈਗਾ। ਇਹ ਬਿਲਕੁਲ ਰਮਨ ਉਹਨਾਂ ਦੀ ਗੱਲ ਸਹੀ ਆ, ਲੰਚ ਬ੍ਰੇਕ ਦੇਣੀ ਲਾਅ ਆ, ਪਰ ਬ੍ਰੇਕ ਜਿਹੜਾ ਲੰਚ ਦੇ ਟਾਈਮ ਦੇ ਪੈਸੇ ਆ ਉਹ ਕੰਪਨੀ ਤੇ, ਉਹ ਕੰਪਨੀ ਪਾਲਿਸੀ ਤੇ। ਪ੍ਰੋਬਲਮ ਇਹ ਹੈ ਜੀ। ਹਾਂਜੀ ਦੱਸੋ। ਇੱਥੇ ਪ੍ਰੋਬਲਮ ਇਹ ਆ ਵੀ ਜਿੱਦਾਂ ਹੈਜ਼ਮਟ ਦੇ ਵਿੱਚ ਅਸੀਂ ਹੁੰਦੇ ਹੈਗੇ ਆ, ਜਦੋਂ ਅਸੀਂ ਟਰੱਕ ਤੇ ਹੁੰਦੇ ਆ, ਜਿੱਦਾਂ ਹੋਰ ਆਪਸ਼ਨ ਹੈਗੀਆਂ, ਜਿੱਦਾਂ ਹੋਰ ਕਿਸੇ ਆਫ ਡਿਊਟੀ ਆਪਸ਼ਨ ਹੁੰਦੀ ਆ, ਉਹ ਜਿੱਥੇ ਮਰਜ਼ੀ ਜਾ ਕੇ ਲੰਚ ਕਰ ਸਕਦੇ ਆ, ਚਾਹੇ ਆਪਣੇ ਘਰ ਜਾ ਕੇ ਜਗ੍ਹਾ ਤੇ ਰੈਸਟੋਰੈਂਟ ਜਾਂ ਕਿਤੇ ਵੀ ਕਰ ਸਕਦੇ ਆ, ਉਹਨਾਂ ਕੋਲ ਆਪਸ਼ਨ ਹੁੰਦੀ ਹੈਗੀ। ਪਰ ਸਾਡੇ ਕੋਲ ਇਹ ਆਪਸ਼ਨ ਨਹੀਂ ਹੁੰਦੀ ਕਿ ਸਾਨੂੰ, ਕਿਉਂਕਿ ਹੈਜ਼ਮਟ ਸਾਡਾ ਟਰੱਕ ਹੁੰਦਾ ਆ, ਸਾਨੂੰ ਅਸੀਂ ਟਰੱਕ ਨੂੰ ਛੱਡ ਨਹੀਂ ਸਕਦੇ, ਇੱਕ ਮਿੰਟ ਵੀ ਇਕੱਲਾ ਨਹੀਂ ਛੱਡ ਸਕਦੇ, ਕਿਉਂਕਿ ਹੈਜ਼ਮਟ ਆ ਹਨਾ, ਜਿਸ ਕਰਕੇ ਅਸੀਂ ਟਰੱਕ ਨਾਲ ਬੰਨੇ ਹੁੰਦੇ ਆ। ਇਹ ਤਕਰੀਬਨ ਬਾਕੀ ਜਿਹੜੀਆਂ ਕੰਪਨੀਆਂ ਉਹ ਸਾਰੀਆਂ ਪੇ ਕਰਦੀਆਂ ਸਾਡੇ ਇਸ ਫੀਲਡ ਦੇ ਵਿੱਚ। ਫਿਰ ਇਹ ਤੁਹਾਡੀ ਜਿਹੜੀ ਟਰੱਕਿੰਗ ਕੰਪਨੀ ਆ, ਸੌਰੀ ਜਿਹੜੀ ਕੰਪਨੀ ਆ, ਉੱਥੇ ਯੂਨੀਅਨ ਹੈਗੀ ਕਿ ਨਹੀਂ? ਨਹੀਂ, ਯੂਨੀਅਨ ਹੈ ਨਹੀਂ ਉੱਥੇ। ਹਾਂ, ਫਿਰ ਯੂਨੀਅਨ ਬਣਾਓ, ਦੇਖੋ ਇਹਦਾ ਮੰਗਣਾ ਪੈਣਾ ਹੱਕ ਤੁਹਾਨੂੰ ਜੀ। ਐਡੀ ਵੱਡੀ ਕੰਪਨੀ ਆ, ਜੇ ਉਹਨਾਂ ਨੇ ਕੁਝ ਵੀ ਕੀਤਾ ਹੈਗਾ ਨਾ, ਤੇ ਦੇ ਮਸਟ ਨੋ ਦ ਲਾਅ, ਠੀਕ ਹੈ। ਦੂਸਰੀ ਗੱਲ ਹੈ ਕਿ ਕੈਲੀਫੋਰਨੀਆ ਦੇ ਵਿੱਚ ਹਾਫ ਐਨ ਆਵਰ ਬ੍ਰੇਕ ਨੋ ਮੋਰ ਰਿਕੁਆਇਰਡ ਟੂ ਪੇਡ, ਰਿਕੁਆਇਰਡ ਹੈਗੀ ਬ੍ਰੇਕ ਦੇਣੀ, ਪੇ ਕਰਨੀ ਰਿਕੁਆਇਰ ਨਹੀਂ ਹੈਗੀ। ਜਿਹੜੀਆਂ 2-15 ਮਿੰਟ ਦੀਆਂ ਬ੍ਰੇਕਸ ਹੈਗੀਆਂ ਉਹ ਪੇਡ ਹੈਗੀਆਂ, ਜੇ 15-15 ਮਿੰਟ ਦੀ ਬ੍ਰੇਕ ਲੈਣੇ ਹੈਗੀਆਂ ਉਹ ਪੇਡ ਹੈਗੀ ਆ। ਲੰਚ ਬ੍ਰੇਕ ਜਿਹੜੀ ਉਹ ਰਿਕੁਆਇਰਡ ਪੇ ਨਹੀਂ ਹੈਗੀ। ਇਹ ਆਪਣੇ ਕਨਵਰ ਔਲਖ ਹੋਣਾ ਨੇ ਮੈਨੂੰ ਭੇਜਿਆ ਹੈਗਾ ਉਹਨੇ। ਜੀ ਨਹੀਂ, ਬਿਲਕੁਲ ਸਹੀ ਹੈ ਜੀ। ਥੈਂਕ ਯੂ ਮਨਵੀਰ ਜੀ। ਪਰ ਇਹ ਆ ਵੀ ਤੁਸੀਂ ਆਪਸ 'ਚ ਇਕੱਠੇ ਹੋਵੋ, ਜਿੰਨੇ ਵੀ EMPLOYEE ਆ,
ਜੇ ਤੁਹਾਡੀ ਮੰਗ ਆ ਤੇ ਤੁਸੀਂ ਆਪਣੇ ਉਹਨਾਂ ਦੇ ਨਾਲ ਗੱਲ ਕਰੋ, ਹੋ ਸਕਦਾ ਵੀ ਉਹ ਮਿਲ ਜਾਵੇ ਤੁਹਾਨੂੰ। ਸੋ ਗੱਲ ਕੀਤਿਆਂ ਸ਼ਾਇਦ ਜਿਹੜੀ ਉਹ ਬਣ ਸਕਦੀ ਹੈ। ਨਹੀਂ, ਜੌਬ ਤਾਂ ਇਹਨਾਂ ਦੀ ਜ਼ਰੂਰ ਖਤਰਨਾਕ ਆ। ਹੁਣ ਹੈਜ਼ਮੈਟ ਹਾਂ। ਹੁੰਦਾ ਕੋਲ ਤੇ ਉੱਥੇ ਕਈ ਵਾਰ ਬੰਦਾ ਐਕਸਪੋਜ਼ ਵੀ ਹੁੰਦਾ, ਤੇ ਫੂਡ ਤਾਂ ਇਹਨਾਂ ਨੂੰ ਫਿਰ ਉਹ ਵੀ ਬੜੇ ਧਿਆਨ ਨਾਲ ਖਾਣ ਦੀ ਜ਼ਰੂਰਤ ਹੈ ਜੀ। ਹੱਥ ਪੈਰ ਸਾਰੇ ਧੋ ਕੇ ਵਧੀਆ ਜੀ। ਬਿਲਕੁਲ ਰਾਜਕਰਨ, ਤੇ ਮੈਂ ਇੱਕ ਸਿਰਫ ਦੱਸ ਦਿਆਂ, ਅਪਡੇਟ ਕਰ ਦਿਆਂ ਕਿ ਮੈਂ ਇੰਡੀਅਨਾਪੋਲਿਸ 'ਚ ਹੈਗਾ ਆ ਇਸ ਵੀਕ 'ਚ। ਸੋ ਅੱਜ ਮੇਰਾ ਲਾਸਟ ਡੇ ਹੈਗਾ। ਇੱਥੇ ਆਣ ਕੇ ਕਾਫੀ ਮੈਨੂੰ ਬੰਦੇ ਜਿਹੜੇ ਕਾਲਸ ਵੀ ਆਈਆਂ ਹੈਗੀਆਂ, ਮਿਲੇ ਵੀ ਹੈਗੇ ਆ। ਜੇ ਕਿਸੇ ਨੇ ਵੀ ਕਾਲ ਕਰਨੀ, ਮਿਲਣਾ ਹੈਗਾ ਤੇ ਡੈਫੀਨੇਟਲੀ ਤੁਸੀਂ ਆ ਸਕਦੇ, ਮਿਲ ਸਕਦੇ। 5597018000 ਤੇ ਹਰੀਪੁਰ 'ਚ ਆ ਤੁਸੀਂ? ਹਾਂਜੀ, ਹਰੀਪੁਰ 'ਚ ਗ੍ਰੀਨਵੁੱਡ 'ਚ। ਠੀਕ ਹੈ ਜੀ। ਆਪਣੇ ਅਗਲੇ ਕਾਲਰ ਨੇ ਜਗਦੀਪ ਜੀ। ਹੈਲੋ, ਹਾਂਜੀ, ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਵੀ ਹੈਜ਼ਮਟ ਦਾ ਹੀ ਕੰਮ ਕਰਦਾ। ਮੈਂ ਵੀਰ ਜੀ ਦੀ ਨੌਲੇਜ ਵਾਸਤੇ ਕੰਮ ਦੱਸ ਲੱਗਾ, ਜੀ ਜੀ। ਕਿਉਂਕਿ ਮੈਂ ਜਿਹੜੀ ਕੰਪਨੀ ਕੰਮ ਕਰਦਾ ਉਹ ਵੀ ਗੋਰਿਆਂ ਦੀ ਕੰਪਨੀ ਹੈ। ਚਲੋ ਨਾਟ ਬਿਗ ਪਰ ਨਾਟ ਸਮਾਲ, ਬੋਥ ਵਨ ਇਜ਼ ਇਕੁਅਲ। ਉਹ ਵੀ ਨਾ ਜੀ ਐਸਸੀਆਰ ਤੋਂ ਹੀ ਉਹਨਾਂ ਨੇ ਸਾਡੀ ਜਿਹੜੀ ਹੈ ਨਾ ਲੰਚ ਪੇਡ ਕੀਤੀ ਆ। ਪਹਿਲਾਂ ਸਾਡੇ ਲਾਸਟ ਈਅਰ ਸਾਡੀ ਜਿਹੜੀ ਨਾ ਲੰਚ ਪੇਡ ਨਹੀਂ ਹੈਗੀ। ਠੀਕ ਹੈ। ਤੇ ਸੋ ਉਹਨਾਂ ਨੇ ਆਪ ਹੀ ਕਰਤੀ ਜਾਂ ਤੁਹਾਡੇ EMPLOYEE ਵੱਲੋਂ ਮੰਗ ਸੀਗੀ ਤੁਹਾਡੇ ਸਾਰਿਆਂ ਵੱਲੋਂ? ਨਹੀਂ, ਸਾਰਿਆਂ EMPLOYEES ਨੇ ਕੀਤੀਆਂ ਹੋਈਆਂ ਇਹਨਾਂ ਨੂੰ। ਬਲਕਿ ਸਾਡਾ ਨਾ ਸਰਵੇ ਹੁੰਦਾ ਹੈ ਵੀ ਇਹ ਤੁਹਾਨੂੰ ਕਿਹੜੀ ਚੀਜ਼ ਚੰਗੀ ਲੱਗੀ, ਕਿਹੜੀ ਸਾਡੀ ਮਾੜੀ ਲੱਗੀ, ਰਾਈਟ। ਤੇ ਉਹਦੇ ਵਿੱਚ ਫਿਰ ਜਿਨ੍ਹਾਂ ਦੀਆਂ ਵੋਟਾਂ ਵੱਧ ਜਾਂਦੀਆਂ, ਫਿਰ ਉਹ ਉਸ ਹਿਸਾਬ ਨਾਲ ਕਰ ਲੈਂਦੇ। ਆਈ ਥਿੰਕ ਭਾਈ ਸਾਹਿਬ ਕੈਗ ਵੈਸਟ ਦੇ ਵਿੱਚ ਕੰਮ ਕਰਦੇ ਆ। ਮੈਂ ਵੀ ਕੈਗ ਵੈਸਟ ਦੇ ਵਿੱਚ ਕੰਮ ਕਰਦਾ ਰਿਹਾ। ਉਹ ਪੇਡ ਨਹੀਂ ਕਰਦੇ ਕਿਉਂਕਿ ਉਹ ਬਹੁਤ ਵੱਡੀ ਕੰਪਨੀ ਆ। ਉਹ ਅਮਰੀਕਾ, ਕੈਨੇਡਾ ਔਰ ਮੈਕਸੀਕੋ ਬਲਕਿ ਤਿੰਨਾਂ ਕੰਟਰੀਆਂ ਨੂੰ ਉਹ ਕਰਦੀ ਆ ਉਹ ਜੀ। ਤੇ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਭਾਜੀ ਸਾਹਿਬ ਕੈਗ ਵੈਸਟ, ਪਰ ਫਿਰ ਵੀ ਆਪਦੀਆਂ ਜਦੋਂ ਇਹਨਾਂ ਦਾ ਸਰਵੇ ਹੁੰਦਾ ਉਹਦੇ ਵਿੱਚ ਜਿੰਨੀਆਂ ਵੱਧ ਤੋਂ ਵੱਧ ਸਾਰੇ EMPLOYEE ਆ ਕਰ ਸਕਦੇ ਆ ਉਹਨਾਂ ਨੂੰ। ਆਈ ਥਿੰਕ ਸੋ, ਮੈਂ ਜਿਹੜੀ ਕੰਪਨੀ ਦੀ ਪਾਲਿਸੀ ਹੈਗੀ ਆ। ਠੀਕ ਹੈ, ਧੰਨਵਾਦ। ਚਲੋ ਥੈਂਕ ਯੂ, ਦੱਸਦਾ ਤੁਸੀਂ, ਮਿਹਰਬਾਨੀ ਜੀ। ਥੈਂਕ ਯੂ। ਸੋ ਬਿਲਕੁਲ ਦੇਖੋ, ਇਹੀ ਮੰਚ ਆ ਜਿਹਦੇ ਤੇ ਇੱਕ ਦੂਜੇ ਨੂੰ ਤੁਸੀਂ ਸਲਾਹ ਦੇ ਸਕਦੇ ਆ, ਆਪਣਾ ਐਕਸਪੀਰੀਅੰਸ ਦੱਸ ਸਕਦੇ ਹੈਗੇ। ਬਿਲਕੁਲ। ਸੋ ਇਹ ਫਾਇਦਾ ਹੈ ਜੀ ਇਸੇ ਚੀਜ਼ ਦੇ ਨਾਲ। ਦੇਖੋ ਪਤਾ ਲੱਗ ਗਿਆ ਵੀ ਕਹਿੰਦੇ ਵੀ ਉਸੇ ਕੰਪਨੀ 'ਚ ਕੰਮ ਕਰਕੇ ਆਏ ਆ ਤੇ ਉਹਦੇ ਨਹੀਂ ਸੀ, ਹੁਣ ਜਿਹੜੀ 'ਚ ਕਰ ਰਹੇ ਉੱਥੇ ਆ। ਜਾਂ ਇਸ ਹਿਸਾਬ ਨਾਲ ਦੇਖੋ, ਤੇ ਜੇ ਤੁਹਾਨੂੰ ਉੱਥੇ ਤੇ ਬਾਕੀ ਚੀਜ਼ਾਂ ਚੰਗੀਆਂ ਲੱਗਦੀਆਂ ਤੇ ਬਾਕੀ EMPLOYEE ਦੇ ਨਾਲ ਮਿਲ ਕੇ ਫਿਰ ਉੱਥੇ ਜਿਹੜੀ ਗਾਂਹ ਗੱਲ ਜਿਹੜੀ ਉਹ ਕਰੋ। ਇਵੈਂਚੁਅਲੀ ਮਸਲੇ ਜਿਹੜੇ ਬੈਠ ਕੇ ਇੱਦਾਂ ਸੁਲਝਾਏ ਜਿਹੜੇ ਉਹ ਜਾ ਸਕਦੇ ਆ। ਤੇ ਕਾਨੂੰਨ ਜਿਹੜਾ ਤੁਹਾਨੂੰ ਰਮਨ ਜੀ ਨੇ, ਹਰਜੋਤ ਜੀ ਨੇ ਕਲੀਅਰਲੀ ਦੱਸ ਦਿੱਤਾ। ਬ੍ਰੇਕ ਮਿਲਣੀ ਲਾਜ਼ਮੀ ਆ, ਬ੍ਰੇਕ ਦੇ ਪੈਸੇ ਮਿਲਣੇ ਆ ਉਹ ਲਾਜ਼ਮੀ ਨਹੀਂ। ਤੇ ਰਾਜਕਰਨ, ਇੱਥੇ ਹੀ ਇੱਕ ਚੀਜ਼ ਹੋਰ ਵੀ ਜਿਹੜੀ ਆ ਜ਼ਰੂਰ ਕਹੂੰਗਾ ਮੈਂ ਟਰੱਕਿੰਗ ਕੰਪਨੀਆਂ ਆਪਣੀਆਂ ਨੂੰ, ਕਿਉਂਕਿ ਬਹੁਤ ਟਰੱਕਿੰਗ ਕੰਪਨੀਆਂ ਜਿਹੜੀਆਂ ਇਸ ਵੇਲੇ ਕਾਰਪੋਰੇਸ਼ਨ ਵੀ ਬਣ ਚੁੱਕੀਆਂ ਤੇ ਪੇਰੋਲ ਵੀ ਸ਼ੁਰੂ ਕਰਤਾ। ਸੋ ਜਦੋਂ ਤੁਸੀਂ ਕਾਰਪੋਰੇਸ਼ਨ ਬਣ ਜਾਂਦੇ ਆ, ਪੇਰੋਲ ਕਰਦੇ ਆ, ਤਾਂ ਮੀਲ ਐਂਡ ਰੈਸਟ ਬ੍ਰੇਕ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ। ਮੀਲ ਐਂਡ ਰੈਸਟ ਬ੍ਰੇਕ ਜਿਹੜੀ ਆ ਉਹ ਇੰਨੀ ਕੁ ਇੰਪੋਰਟੈਂਟ ਹੈਗੀ ਆ ਕਿ ਜਿਸ ਦਿਨ ਕਿਤੇ ਪ੍ਰੋਬਲਮ ਖੜੀ ਹੁੰਦੀ ਮੀਲ ਐਂਡ ਰੈਸਟ ਬ੍ਰੇਕ ਦੀ, ਤੇ ਬਹੁਤ ਕੰਪਨੀਆਂ, ਨਾ ਕਿ ਆਪਣੀਆਂ ਪੰਜਾਬੀਆਂ ਦੀਆਂ, ਗੋਰਿਆਂ ਦੀਆਂ ਕੰਪਨੀਆਂ ਵੀ ਬਹੁਤ ਐਸੀਆਂ ਹੈਗੀਆਂ ਜਿਹੜੀਆਂ 50-50 ਸਾਲ ਪੁਰਾਣੀਆਂ ਕੰਪਨੀਆਂ ਸੀਗੀਆਂ, ਮੀਲ ਐਂਡ ਰੈਸਟ ਬ੍ਰੇਕ ਦੇ ਲਾਸੂਟ ਦੇ ਤਹਿਤ ਉਹ ਬੰਦ ਹੋ ਗਈਆਂ। ਸੋ ਪਲੀਜ਼ ਜੇ ਤੁਸੀਂ ਪੇਰੋਲ ਵੀ ਕਰਨਾ ਸ਼ੁਰੂ ਕਰਤਾ, ਤੇ ਸਾਡਾ ਮਕਸਦ ਇਹੋ ਹੀ ਆ ਕਿ ਹੌਲੀ ਹੌਲੀ ਤੁਸੀਂ ਸਾਰੀਆਂ ਚੀਜ਼ਾਂ ਕਰਕੇ ਕੰਪਲਾਇੰਸ 'ਚ ਹੋ ਜਾਓ ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਸੋ ਮੀਲ ਐਂਡ ਰੈਸਟ ਬ੍ਰੇਕ ਦਾ ਧਿਆਨ ਜ਼ਰੂਰ ਰੱਖੋ। ਸੋ ਬਿਲਕੁਲ ਇਹਦੇ ਵਿੱਚ ਆਈ ਥਿੰਕ 2-4 ਚੀਜ਼ਾਂ ਹੋਰ ਵੀ ਹੁੰਦੀਆਂ ਵੀ, ਜਿੱਦਾਂ ਇਹ ਕਹਿ ਰਹੇ ਸੀਗੇ ਵੀ ਹੈਜ਼ਮੈਟ ਵਾਲਾ ਟਰੱਕ ਆ, ਜੇ ਤੁਹਾਨੂੰ ਫੁੱਲੀ ਡਿਊਟੀ ਤੋਂ ਰਿਲੀਵ ਕੀਤਾ ਜਾ ਰਿਹਾ ਫਿਰ ਤਾਂ ਜਿਹੜੀ 30 ਮਿੰਟ ਬ੍ਰੇਕ ਆ ਉਹ ਵਿਦਆਊਟ ਪੇ ਕਰ ਸਕਦੇ ਆ। ਜੇ ਤੁਹਾਨੂੰ ਉਹ ਕਹਿੰਦੇ ਆ ਵੀ ਨਹੀਂ ਟਰੱਕ ਦਾ ਵੀ ਧਿਆਨ ਰੱਖਣਾ ਹੈ ਨਾਲ ਤੇ ਤੁਹਾਨੂੰ ਬ੍ਰੇਕ ਵੀ ਦੇ ਰਹੇ ਆ, ਫਿਰ ਮੈਂ ਵੀ ਉਹਨਾਂ ਨੂੰ ਪੇ ਕਰਨਾ ਪਵੇ। ਸੋ ਯੂ ਨੀਡ ਟੂ ਲੁੱਕ ਇਨਟੂ ਦਿਸ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਤੁਹਾਨੂੰ ਦੇਖਣੀਆਂ ਜਿਹੜੀਆਂ ਉਹ ਚਾਹੀਦੀਆਂ ਆ। ਜਿਹੜਾ ਕੰਮ ਕਰਵਾ ਰਿਹਾ ਉਹਨੂੰ ਵੀ ਪਤਾ ਹੋਣਾ ਚਾਹੀਦਾ ਹੈ, ਤੇ ਜਿਹੜਾ ਕੰਮ ਕਰ ਰਿਹਾ ਉਹਨੂੰ ਵੀ ਆਪਣੇ ਹੱਕਾਂ ਦਾ ਜਿਹੜਾ ਉਹ ਪਤਾ ਹੋਣਾ ਚਾਹੀਦਾ ਆ। ਇਹ ਆਪਸ ਦੇ ਵਿੱਚ ਇਵੈਂਚੁਅਲੀ ਜਿਹੜਾ ਜ਼ਿਆਦਾ ਕਾਨੂੰਨ ਪੜ੍ਹ ਲੈਂਦਾ ਆ, ਜੇ ਕੋਈ ਬੈਟਰ ਅਟਰਨੀਜ਼ ਆ, ਇੱਦਾਂ ਬਾਅਦ 'ਚ ਹੁੰਦਾ ਆ ਤੇ ਫਿਰ ਉਹ ਉਸ ਹਿਸਾਬ ਦੇ ਨਾਲ ਉਹਦੀ ਜਿਹੜੀ ਝੰਡੀ ਹੈ ਇੱਥੇ ਜੀ। ਹਰਜੋਤ ਜੀ ਬਿਲਕੁਲ। ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ, ਸਾਡਾ ਟੈਲੀਫੋਨ ਨੰਬਰ ਹੈਗਾ 408-272 5200 4082725200। ਸਾਡੇ ਕੋਲ ਕੁਝ ਕੁ ਮਿੰਟ ਹੈਗੇ, ਜੇ ਤੁਹਾਡਾ ਕੁਐਸਚਨ ਹੈ ਕੋਈ ਵੀ ਟਰੱਕਿੰਗ ਦੇ ਨਾਲ ਰਿਲੇਟਡ, ਕਿਉਂਕਿ ਰਮਨ ਢਿੱਲੋਂ ਨਹੀਂ ਹੈਗੇ ਆ। ਫਿਰ ਕਈ ਵਾਰੀ ਕੀ ਹੁੰਦਾ ਨਾ, ਮੇਰੇ ਆਫਿਸ ਕਾਲ ਕਰਦੇ ਆ ਤੇ ਮੈਨੂੰ ਕਈ ਵਾਰੀ ਨੌਲੇਜ ਨਹੀਂ ਹੁੰਦਾ ਹੈਗਾ, ਭਾਜੀ ਮੈਂ 2012 ਦਾ ਟਰੱਕ ਲਿਆ ਆ, ਉਹ ਚੱਲ ਜਾਊਗਾ ਨਹੀਂ ਚੱਲ ਜਾਊਗਾ। ਸੋ ਕਿਸੇ ਦਾ ਜਿਹੜਾ ਕੁਐਸਚਨ ਆ ਟਰੱਕਿੰਗ ਦੇ ਨਾਲ ਕੋਈ ਜਿਹੜਾ ਆ, ਤੇ ਤੁਸੀਂ ਕਾਲ ਕਰ ਸਕਦੇ, ਕਿਉਂਕਿ ਮੈਂ ਤੇ ਰਾਜਕਨਵੀਰ ਸਿੰਘ ਟਰੱਕਿੰਗ ਨਾਲ ਰਿਲੇਟਡ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਸਕਦੇ ਆ, ਕੀ ਅਪਡੇਟ ਹੋ ਰਿਹਾ। ਟੈਕਨੀਕਲ ਕੁਐਸਚਨ ਆ ਉਹ ਤੁਸੀਂ ਹੁਣ ਕਾਲ ਕਰਕੇ
ਪੁੱਛ ਸਕਦੇ ਹੋ 408 272 5200। ਤੇ ਰਮਨ ਜੀ ਸਪੌਟ ਰੇਟਸ ਦੇ ਇਸ ਟਾਈਮ ਕਿੱਦਾਂ ਜਿਹੜੀ ਸਥਿਤੀ ਆ ਉਹ ਚੱਲ ਰਹੀ ਹੈਗੀ ਆ? ਸਪੌਟ ਰੇਟ ਦੀ ਸਥਿਤੀ ਅਜੇ ਕਾਫੀ ਕਮਜ਼ੋਰ ਹੈ ਜੀ। ਲਾਸਟ ਮੰਥ ਜਿਹੜੇ ਕਲਾਸ A ਟਰੱਕ ਹੈਗੇ ਉਹਨਾਂ ਦੀ ਸੇਲ ਵੀ ਜਿਹੜੀ ਡਾਊਨ ਗਈ ਹੈਗੀ ਆ। ਤੇ ਬਾਕੀ ਆਹ ਲਾਸਟ ਮੰਥ ਹੈਗਾ ਆ ਜਿਹੜਾ ਕਿ ਸੀਜ਼ਨਲ ਆਪਣਾ ਸਟਾਰਟਅਪ ਹੁੰਦਾ ਆ, ਸ਼ਾਇਦ 1.5 ਮਹੀਨਾ ਹੋ ਰਿਹਾ ਮਾਰਚ ਦੇ ਐਂਡ ਦੇ ਵਿੱਚ, ਮਾਰਚ ਦੇ ਮਿਡਲ ਦੇ ਵਿੱਚ ਸ਼ੁਰੂ ਹੋ ਜਾਊਗਾ ਕੈਲੀਫੋਰਨੀਆ ਦਾ ਪ੍ਰੋਡਿਊਸ। ਤੇ ਫਿਰ ਆਪਾਂ ਨੂੰ ਜ਼ਿਆਦਾ ਚੀਜ਼ ਜਿਹੜੀ ਹੈ ਜ਼ਿਆਦਾ ਕਲੈਰਿਟੀ ਹੋਊਗੀ। ਪਰ ਹਾਲ ਦੀ ਘੜੀ ਜਿਹੜੀ ਮੈਂ ਇੱਧਰ ਮਿਡਵੈਸਟ ਦੇ ਵਿੱਚ ਵੀ ਹੁਣ ਬੈਠਾ ਸੀਗਾ, ਅੱਜ ਅਸੀਂ ਸਵੇਰ ਦੇ ਦੇਖ ਰਹੇ ਸੀਗੇ, ਲੋਡ ਬੋਰਡਸ ਵਗੈਰਾ ਦੇਖ ਰਹੇ ਸੀਗੇ, ਕਈ ਚੀਜ਼ਾਂ ਹੀ ਸਟੱਡੀ ਕਰ ਰਹੇ ਸੀਗੇ, ਤੇ ਕਾਫੀ ਜਿਹੜੀ ਮਾਰਕੀਟ ਹੈਗੀ ਸਲੋ ਹੈਗੀ ਆ। ਜਿਹੜੇ ਲੋਡਸ ਅਵੇਲੇਬਲ ਵੀ ਹੈਗੇ ਉਹਨਾਂ ਦੇ ਰੇਟਸ ਬਹੁਤ ਘੱਟ ਹੈਗੇ ਆ। ਜਿਹੜੀ ਅਜੇ ਫਿਲਹਾਲ ਕਾਸਟ ਹੀ ਪੂਰੀ ਨਹੀਂ ਹੋ ਰਹੀ ਟਰੱਕ ਦੀ, ਸੋ ਇਸ ਕਰਕੇ ਜਿਹੜੀ ਮਾਰਕੀਟ ਹੈਗੀ ਆ ਵੈਰੀ ਡਾਇਰ ਹੈਗੀ ਆ, ਵੈਰੀ ਸਲੋ ਹੈਗੀ ਆ। ਆਉਣ ਵਾਲਾ ਸਮਾਂ ਜਿਹੜਾ ਆ ਜਦੋਂ ਕੈਲੀਫੋਰਨੀਆ ਦੀ ਮਾਰਕੀਟ ਸ਼ੁਰੂ ਹੋਣੀ ਆ, ਉਦੋਂ ਜਿਹੜਾ ਆ ਇਹਦੇ ਚੇਂਜਸ ਪਤਾ ਲੱਗਣੇ। ਜੀ, ਆਪਣੇ ਨਾਲ ਜੁੜੇ ਨੇ ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂ, ਜਿਹੜੀ ਬ੍ਰੇਕ ਦੀ ਗੱਲ ਕਰਦੇ ਆ ਨਾ, ਜਿਹੜੇ ਨਹੀਂ ਪੇ ਕਰਦੇ ਜਾਂ ਜਿਹੜੇ ਪੇ ਕਰਦੇ ਆ, ਉਹ ਜਿਹੜੀ ਹੈਜ਼ਮੇਟ ਦੀ ਹੈਗੀ ਆ ਰਿਕੁਆਇਰਮੈਂਟ, ਉਹ ਐਗਜ਼ੈਂਪਟ ਆ ਸਿਰਫ ਹੈਜ਼ਮੇਟ ਵਾਸਤੇ, ਫੈਡਰਲ ਵਾਸਤੇ ਤੇ ਕੈਲੀਫੋਰਨੀਆ ਵਾਸਤੇ ਵੀ। ਪਰ ਕੈਲੀਫੋਰਨੀਆ ਵਾਲੇ ਮਾਸਕ ਕਰ ਸਕਦੇ ਆ, ਉਹ ਇਸ ਕਰਕੇ ਕਈ ਕੰਪਨੀਆਂ ਪੇ ਨਹੀਂ ਕਰਦੀਆਂ, ਵੈਸੇ ਜ਼ਿਆਦਾਤਰ ਕਰਦੀਆਂ ਹੀ ਆ। ਜੀ, ਮੈਨੂੰ 30-35 ਸਾਲ ਹੋ ਗਏ ਹੈਜ਼ਮੇਟ ਕਰਦੇ ਨੂੰ, ਉਹਦਾ ਰੀਜ਼ਨ ਇਹ ਹੀ ਆ। ਠੀਕ ਹੈ ਜੀ, ਠੀਕ। ਥੈਂਕ ਯੂ ਹਰਜਿੰਦਰ ਜੀ, ਮਿਹਰਬਾਨੀ ਜੀ, ਥੈਂਕ ਯੂ। ਜਗਦੀਪ ਜੀ ਕਰੀ ਫਿਰ ਜੁੜੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਰਮਨ ਭਾਜੀ ਨੂੰ ਕੁਐਸਚਨ ਸੀ ਮੇਰਾ। ਭਾਜੀ ਐਕਚੁਅਲੀ ਮੈਂ ਨਾ ਕਾਰਪੋਰੇਸ਼ਨ ਬਣਾਈ ਸੀ ਥੋੜਾ ਚਿਰ ਪਹਿਲਾਂ, ਮੈਂ ਇਸ ਲਾਈਨ 'ਚੋਂ ਥੋੜਾ ਆਇਆ ਸੀ ਲੌਂਗ ਹਾਲ ਤੇ ਇਸ ਤੋਂ ਬਾਅਦ ਹੁਣ ਫਿਰ ਮੈਂ ਬੈਕ ਚਲ ਗਿਆ, ਹੈਜ਼ਮਟ ਦੀ ਜੌਬ ਕਰਨ ਲੱਗ ਪਿਆ ਸਟਾਰਟ। ਤੇ ਮੈਂ ਇਹਨੂੰ ਜਿਵੇਂ ਓਪਨ ਕੀਤਾ, ਇਹਨੂੰ ਬੰਦ ਕਰਨ ਵਾਸਤੇ ਕੀ ਕਾਰਪੋਰੇਸ਼ਨ ਨੂੰ ਕੀ ਜਿਹੜੀ ਰੂਲ ਰੈਗੂਲੇਸ਼ਨ ਹੈ ਉਹਦੇ ਵਿੱਚੋਂ ਕੀ ਪ੍ਰੋਸੈਸ ਹੈਗਾ ਜੀ ਬੰਦ ਕਰਨ ਦਾ? ਹਾਂਜੀ ਪ੍ਰੋਸੈਸ ਤੁਸੀਂ ਜਿਨ੍ਹਾਂ ਨੇ ਤੁਹਾਡੀ ਕਾਰਪੋਰੇਸ਼ਨ ਖੋਲੀ ਹੈਗੀ ਆ, ਉਹਨਾਂ ਦੇ ਕੋਲ ਵਾਪਸ ਜਾ ਕੇ ਉਹਨਾਂ ਦੇ ਕੋਲ ਕਾਰਪੋਰੇਸ਼ਨ ਜਿਹੜੀ ਬੰਦ ਕਰਾਉਣ ਦਾ ਪ੍ਰੋਸੈਸ ਜਿਹੜਾ ਆ ਉਹ ਤੁਸੀਂ ਕਰ ਸਕਦੇ ਹੈਗੇ ਪ੍ਰੋਪਰਲੀ। ਉਹਨੂੰ ਜਿਹੜਾ ਫਾਈਲਿੰਗ ਕਰ ਸਕਦੇ ਹੈਗੇ ਉਹਦੀ, ਤੇ ਉਹਨੂੰ ਬੰਦ ਕਰ ਸਕਦੇ ਹੈਗੇ। ਉਹ ਕੋਈ ਏਡਾ ਵੱਡਾ ਕੰਮ ਨਹੀਂ ਹੈਗਾ, ਕੋਈ ਏਡਾ ਵੱਡਾ ਲਾਅ ਨਹੀਂ ਹੈਗਾ, ਉਹ ਸਿੰਪਲ ਪੇਪਰ ਵਰਕ ਹੈਗਾ। ਜਿਨ੍ਹਾਂ ਨੇ ਤੁਹਾਡੀ ਕਾਰਪੋਰੇਸ਼ਨ ਖੋਲੀ ਆ ਉਹ ਹੀ ਤੁਹਾਡੀ ਬੰਦ ਕਰਕੇ ਦੇ ਸਕਦੇ। ਠੀਕ ਹੈ। ਮੋਸਟਲੀ ਤੁਹਾਡੇ ਜਿਹੜੇ ਟੈਕਸ ਵਾਲੇ ਆ ਨਾ ਉਹ ਕਰ ਸਕਦੇ ਆ, ਉਹ ਬੜਾ ਈਜ਼ੀ ਆ। ਜੇ ਤੋਂ ਵੀ ਤੁਸੀਂ ਟੈਕਸ ਭਰਾਉਂਦੇ ਆ ਉਹਨਾਂ ਨੂੰ ਪਤਾ, ਮੋਸਟਲੀ ਜਿਨ੍ਹਾਂ ਨੇ ਖੋਲੀ ਆ ਉਹ ਕਰ ਦੇਣਗੇ ਜੀ। ਹਾਂਜੀ ਜੀ ਮੈਂ ਨਾ ਜੀ ਜਦੋਂ ਕੰਪਨੀ ਖੋਲੀ ਆ, ਜਦੋਂ ਕਿਤੇ ਪਹਿਲਾਂ ਨਾ ਮੇਰੀ ਸੇਮ ਮੈਂ ਜਿਹੜਾ ਨਾਂ ਰੱਖਿਆ ਉਸੇ ਨਾਂ ਤੇ ਪਹਿਲਾਂ ਕੰਪਨੀ ਚੱਲਦੀ ਸੀ, ਕੋਈ ਪੁਰਾਣੀ ਬੇਕਰਫੀਲਡ ਦੀ ਕੰਪਨੀ ਆ। ਉਹਦੇ ਨਾਲ ਕਿਸੇ ਨੇ ਸੂ ਕੀਤੀ ਆ ਜੀ, ਉਹ ਉਹਨਾਂ ਨੇ ਵਿੱਚੇ ਮੈਨੂੰ ਇਨਕਲੂਡ ਕਰ ਲਿਆ ਵਾ। ਮਤਲਬ ਕਿ ਇਹ ਸਟੇਟ ਟੂ ਸਟੇਟ ਕਾਰਗੋ ਇਹਨਾਂ ਨੇ ਬੰਦ ਕਰਕੇ ਤੇ ਫੇਰ ਚਲਾ ਲਈ ਆ। ਤੇ ਉਹਦੇ ਵਿੱਚ ਮੈਂ ਆਪਦੇ ਸਾਰੇ ਪ੍ਰੂਫ ਉਹਨਾਂ ਨੂੰ ਦਿੱਤੇ ਹੋਏ ਆ ਕਿ ਮੈਂ ਉਹ ਕੈਬਰ, ਪਰ ਉਹਦੇ ਵਿੱਚ ਇਹ ਮੈਨੂੰ ਬੰਦ ਕਰਨੀ ਚਾਹੀਦੀ ਹੈ ਕਿ ਜਸਟ ਮੈਨੂੰ ਹੋਲਡ ਤੇ ਰਹਿਣਾ ਚਾਹੀਦਾ ਜੀ। ਮੈਂ ਜਸਟ ਮੇਰਾ ਇਹ ਕਹਿੰਦੇ ਕਰਕੇ ਕਿ ਮੈਂ ਬੰਦ ਕਰਦਾ, ਫਿਰ ਮੈਂ ਟਰਬਲ ਚ ਨਾ ਆ ਜਾਵਾਂਗੇ ਜੀ। ਇਹ ਤਾਂ ਤੁਸੀਂ ਵਕੀਲ ਨੂੰ ਪੁੱਛੋ, ਲਾਇਰ ਬੈਸਟ ਸਲਾਹ ਦਊਗਾ। ਲਾਇਰ ਨੂੰ ਪੁੱਛੋ। ਪਰ ਭਾਜੀ ਤੁਸੀਂ ਬੰਦ ਕਰਨ ਦੇ ਵਿੱਚ ਫਾਇਦਾ ਹੈਗਾ, ਕਿਉਂਕਿ ਜੇ ਤੁਸੀਂ ਬਿਜ਼ਨਸ ਹੀ ਨਹੀਂ ਹੈਗੇ, ਜੇ ਤੁਸੀਂ ਗੱਲ 'ਚ ਫਾਇਦਾ ਹੈਗਾ। ਬਾਕੀ ਸਟਿਲ ਲਾਇਰ ਨੂੰ ਪੁੱਛ ਸਕਦੇ ਹੋ ਤੁਸੀਂ। ਪਰ ਜਿਹੜਾ ਇਸੇ ਕਰਕੇ ਜਦੋਂ ਵੀ ਤੁਸੀਂ ਕਿਸੇ ਨੇ ਵੀ ਕਾਰਪੋਰੇਸ਼ਨ ਖੋਲ੍ਹਣੀ ਹੈਗੀ ਆ, ਨੇਮ ਸਰਚ ਜਿਹੜੀ ਆ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਆ। ਕਈ ਵਾਰੀ ਤੁਸੀਂ ਨਾਂ ਜਿਹੜਾ ਚੂਜ਼ ਕਰ ਲੈਂਦੇ ਆ, ਉਹ ਨਾਂ ਜਿਹੜਾ ਪਹਿਲਾਂ ਕਿਸੇ ਨਾ ਕਿਸੇ ਲਾਅਸੂਟ 'ਚ ਫਸਿਆ ਹੁੰਦਾ, ਤੇ ਉਹ ਜਿਹੜਾ ਤੁਹਾਡੇ ਤੇ ਨਾਲ ਵੀ ਆ ਜਾਂਦਾ। ਜਾਂ ਭਾਜੀ ਉਹਨਾਂ ਦੀ ਇੱਕ ਲਾਈਵ ਐਗਜ਼ਾਮਪਲ ਹੈਗੀ ਆ। ਸੋ ਪਲੀਜ਼ ਜਿਹਨੇ ਵੀ ਕਿਸੇ ਨੇ ਕਾਰਪੋਰੇਸ਼ਨ ਖੋਲ੍ਹਣੀ ਆ, ਨਾਂ ਸਰਚ ਜ਼ਰੂਰ ਕਰੋ ਔਰ ਕੋਸ਼ਿਸ਼ ਕਰੋ ਵੀ ਨਾਂ ਕਿਸੇ ਨਾਲ ਹੋਰ ਨਾਲ ਮਿਲਦਾ ਜੁਲਦਾ ਨਾ ਹੋਵੇ। ਜਦੋਂ ਭਾਜੀ ਖੋਲੀ ਆ, ਬਿਲਕੁਲ ਮੈਂ ਸਰਚ ਕੀਤਾ ਜੀ। ਮੈਂ ਜਿਹੜਾ ਅਮਰੀਕਾ ਸੈਕਰਾਮੈਂਟੋ ਕਾਉਂਟੀ ਦਾ ਹੈਗਾ ਵਿੱਚ, ਉਹਨਾਂ ਨੂੰ ਅਸੀਂ ਸਾਰਾ ਕੁਝ ਪੁੱਛਿਆ ਜੀ। ਉਹ ਆਂਦੇ ਨਹੀਂ ਜੀ ਕੋਈ ਨਹੀਂ, ਤੇ ਇਸ ਨਾਮ ਦੀ ਹੈਗੀ, ਤੁਸੀਂ ਖੋਲ ਸਕਦੇ ਜੀ। ਆਫਟਰ ਦੈਟ ਜਦੋਂ ਮੈਨੂੰ ਇਹ ਹੋ ਗਈ, ਮੈਂ ਸਾਲ ਚਲਾਈ ਵੀ, ਉਸ ਤੋਂ ਬਾਅਦ ਮੈਨੂੰ ਕੋਰਟ ਵੱਲੋਂ ਸੰਮਨ ਆ ਗਏ ਕਿ ਆਹ ਤੇਰਾ ਵੀ ਕੇਸ ਦੇ ਵਿੱਚ ਇਨਵੋਲਵ ਆ ਤੂੰ। ਕਾਉਂਟੀ ਨਹੀਂ ਭਾਜੀ, ਸਟੇਟ ਦਾ ਦੇਖੋ ਨਾ ਜੀ। ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦੀ ਸਰਚ ਕਰਨੀ ਸੀ, ਕਾਉਂਟੀ ਦੀ ਨਹੀਂ। ਕਾਉਂਟੀ 'ਚ ਸ਼ਾਇਦ ਹੋ ਸਕਦਾ ਨਾ ਹੋਵੇ, ਲੇਕਿਨ ਸਟੇਟ ਦੀ ਸਰਚ ਕਰਨੀ। ਜੋ ਕਾਰਪੋਰੇਸ਼ਨ ਹੈ ਉਹ ਸਟੇਟ ਵਾਈਡ ਆ ਜੀ, ਜੀ, ਉਹ ਸਾਰੇ ਪਾਸੇ ਆ ਜੀ। ਜਦੋਂ ਤੁਸੀਂ ਸੈਕਟਰੀ ਆਫ ਸਟੇਟ ਦੇ ਆਫਿਸ ਜਾਓਗੇ ਨਾ, ਹੋਰ ਵੀ ਕੋਈ ਭੈਣ ਭਰਾ ਕਾਰਪੋਰੇਸ਼ਨ ਆਪਣੀ ਖੋਲ ਲਿਆ, ਸੋ ਤੁਸੀਂ
ਪਲੀਜ਼ ਕੋਈ ਵੀ ਨਹੀਂ ਕਰਨਾ, ਉੱਥੇ ਜਾ ਕੇ ਪਾਓ ਕੈਲੀਫੋਰਨੀਆ ਸੈਕਟਰੀ ਆਫ ਸਟੇਟ, ਇੱਦਾਂ ਹੀ ਬਾਕੀ ਸਟੇਟਾਂ ਦੇ ਵੀ ਆ ਸੈਕਟਰੀ ਆਫ ਸਟੇਟ, ਤੇ ਉਹ ਤੁਸੀਂ ਸਰਚ ਕਰ ਸਕਦੇ ਆ ਵੀ ਕਾਰਪੋਰੇਸ਼ਨ ਤਾਂ ਨਹੀਂ ਇਸ ਨਾਮ ਦੀ, ਕੋਈ LLC ਤਾਂ ਨਹੀਂ ਹੈਗੀ। ਉਹ ਇਹ ਬੜਾ ਈਜ਼ੀ ਸੌਖਾ ਹੀ ਆ, ਕੋਈ ਚਾਰਜ ਨਹੀਂ ਕਰਦੇ, ਉਹ ਫ੍ਰੀ ਸਰਵਿਸ ਆ। ਜੀ ਥੈਂਕ ਯੂ ਜਗਦੀਪ ਜੀ, ਮਿਹਰਬਾਨੀ। ਤੇ ਹੁਣ ਬੰਦ ਕਰਵਾਓ ਆਪਣੀ, ਜੇ ਤੁਸੀਂ ਉਸ ਨੂੰ ਨਹੀਂ ਜਿਹੜਾ ਉਹ ਵਰਤ ਰਹੇ, ਤੇ ਬਾਕੀਆਂ ਦੇ ਲਈ ਸਬਕ ਵੀ ਆ ਵੀ ਜਦੋਂ ਤੁਸੀਂ ਖੋਲਣ ਲੱਗਦੇ ਆ ਕੋਈ ਵੀ ਕਾਰਪੋਰੇਸ਼ਨ, ਤਾਂ ਮੇਕ ਸ਼ੋਰ ਕਰੋ ਵੀ ਉਸ ਨਾਂ ਦੀ ਤਾਂ ਨਹੀਂ ਹੈਗੀ, ਤੇ ਇੱਦਾਂ ਨਾ ਹੋਵੇ ਵੀ ਉੱਤੇ ਆਲਰੇਡੀ ਲਾ ਸੂਟ ਜਿਹੜਾ ਉਹ ਫਾਈਲ ਹੋਇਆ ਹੋਵੇ। ਅਗਲੀ ਜਿਹੜੀ ਰਮਨ ਜੀ, ਹਰਜੋਤ ਜੀ, ਆਪਾਂ ਗੱਲ ਕਰਦੇ ਜਾਈਏ, 34 ਰਿਪਬਲਿਕਨ ਸੈਨੇਟਰਸ ਉਹਨਾਂ ਨੇ ਜਿਹੜਾ ਆ ਇੱਕ ਰੈਜ਼ੋਲੂਸ਼ਨ ਸੈਨੇਟ 'ਚ, ਜਿਹਦੇ ਵਿੱਚ ਉਹ ਕਹਿ ਰਹੇ ਆ ਵੀ ਜਿਹੜੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ EPA ਦਾ ਜਿਹੜਾ ਰੂਲ ਆ ਹੈਵੀ ਟਰੱਕ ਐਮਿਸ਼ਨਸ ਨੂੰ ਜਿਹੜਾ ਉਹ ਲੈ ਕੇ ਉਸ ਨੂੰ ਰਿਵਰਸ ਕਰਨਾ ਚਾਹੀਦਾ ਆ, ਉਹਨੂੰ ਵਾਪਸ ਲੈਣਾ ਚਾਹੀਦਾ ਆ। ਸੈਨੇਟਰ ਡੈਬ ਫਿਸ਼ਰ ਨਬਰਾਸਕਾ ਦੇ ਰਿਪਬਲਿਕਨ ਪਾਰਟੀ ਵੱਲੋਂ ਜਿਹੜੇ ਆ ਉਹਨਾਂ ਨੇ ਇਹ ਜਿਹੜਾ ਝੰਡਾ ਇਸ ਟਾਈਮ ਚੱਕਿਆ ਆ। ਉਹ ਕਹਿੰਦੇ EPA ਦੇ ਰੂਲਸ ਆ ਹੈਵੀ ਜਿਹੜੇ ਟਰੱਕਸ ਐਮਿਸ਼ਨ ਆ ਉਸ ਨੂੰ ਲੈ ਕੇ ਉਹ ਸਮਹਾਓ ਜਿਹੜਾ ਅਗਰੈਸਿਵ ਰੂਲ ਆ, ਇਹ ਮੋਮ ਐਂਡ ਪੌਪ ਟਰੱਕ ਆਪਰੇਸ਼ਨਸ ਆ ਉਹਨਾਂ ਦੇ ਉੱਤੇ ਸਭ ਤੋਂ ਹਾਰਡ ਹਿੱਟ ਕਰਨਗੇ, ਤੇ ਉਹਨਾਂ ਦਾ ਬੇਸਿਕਲੀ ਆਊਟ ਆਫ ਬਿਜ਼ਨਸ ਜਿਹੜੇ ਉਹ ਹੋ ਸਕਦੇ ਆ। ਸੋ EPA ਦੇ ਨਵੇਂ ਕਾਨੂੰਨਾਂ ਦੇ ਤਹਿਤ ਜਿਹੜੇ ਕਿ 2027 'ਚ ਇੰਪਲੀਮੈਂਟ ਹੋਣ ਜਾ ਰਹੇ ਆ, ਜਿਹੜੇ ਨੌਕਸ ਨੂੰ ਲੈ ਕੇ ਨਾਈਟ੍ਰੋਜਨ ਆਕਸਾਈਡ ਜਿਹੜੇ ਬੱਸ ਤੇ ਹੈਵੀ ਟਰੱਕਸ ਦੀ ਆ ਉਹਨਾਂ ਨੂੰ ਹਾਫ ਕਰਨਾ ਚਾਹੁੰਦੇ ਆ 2035 ਤੱਕ, ਉਸ ਨੂੰ ਇਹ ਵਾਪਸ ਲੈਣ ਦੀ ਇਸ ਦੇ ਵਿੱਚ ਇਹਨਾਂ ਨੇ ਮੰਗ ਹੁਣ ਚੁੱਕੀ ਹੈਗੀ ਆ। ਸੋ ਦੇਖੋ ਵੀ ਇਹ ਪਾਸ ਹੋਊਗਾ ਕਿ ਨਹੀਂ, ਘੱਟ ਚਾਂਸ ਆ ਉੱਦਾਂ ਦੇ, ਕਿਉਂਕਿ ਡੈਮੋਕ੍ਰੇਟਲੀ ਹੈਲਡ ਸੈਨੇਟ ਹੈਗੀ ਆ, ਘੱਟ ਚਾਂਸ ਆ, ਪਰ ਫਿਰ ਵੀ 34 ਜਿਹੜੇ ਸੈਨੇਟਰਸ ਆ ਉਹ ਇਸ ਨੂੰ ਵਾਪਸ ਲੈਣ ਦੇ ਲਈ ਜਿਹੜੀ ਉਹ ਰੈਜ਼ੋਲੂਸ਼ਨ ਲਿਆ ਰਹੇ ਆ ਜੀ। ਪ੍ਰੋਬਲਮ ਇਹ ਆ ਰਾਜਕਰਨ ਕਿ ਜਿੰਨੇ ਵੀ ਸੈਨੇਟਰਸ ਨੇ ਇਹਨਾਂ ਨੇ ਕੀਤੀ ਹੈਗੀ ਆ, ਉਹ ਦੇਖਣ ਵਾਲੀ ਗੱਲ ਹੈ ਕਿ ਕਿਹੜੇ ਕਿਹੜੇ ਏਰੀਆਜ਼ 'ਚੋਂ ਹੈਗੇ ਆ। ਜਿੰਨੇ ਵੀ ਹੈਵੀਲੀ ਪਾਪੂਲੇਟਡ ਏਰੀਆਜ਼ ਹੈਗੇ ਆ ਉੱਥੇ ਐਮਿਸ਼ਨ ਘਟਾਉਣ ਦੀ ਗੱਲ ਜ਼ੋਰ ਫੜਦੀ ਆ। ਜਿਹੜੇ ਨਾਨ ਪਾਪੂਲੇਟਡ ਏਰੀਆਜ਼ ਹੈਗੇ ਆ ਉਹਨਾਂ ਦੇ ਵਿੱਚ ਇਸ ਚੀਜ਼ ਨੂੰ ਮੰਨਿਆ ਜਾਂਦਾ ਕਿ ਸਾਡੇ ਤਾਂ ਹੈ ਹੀ ਨਹੀਂ ਇੱਥੇ ਪੋਲਿਊਸ਼ਨ ਨਹੀਂ ਹੈਗਾ। ਸੋ ਇਸ ਕਰਕੇ ਇਹ ਜਿਹੜਾ ਕਾਫੀ ਡਾਵਾਂਡੋਲ ਜਿਹਾ ਚੀਜ਼ ਲੱਗਦੀ ਹੈਗੀ, ਜਿਹਦੇ ਵਿੱਚ ਕਿ ਪੂਰਾ ਹੋਲ ਕੰਟਰੀ ਜਿਹੜਾ ਹੈਗਾ ਇਸ ਵੇਲੇ ਉਹ ਇਸ ਵੱਲ ਨੂੰ ਚੱਲ ਰਿਹਾ ਕਿ ਐਮਿਸ਼ਨ ਘਟਾਉਣ ਵਾਲੇ ਪਾਸੇ, ਤੇ ਲੀਡਰ ਕੈਲੀਫੋਰਨੀਆ ਹੈਗਾ ਆ, ਬਾਕੀ ਸਟੇਟਾਂ ਜਿਹੜੀਆਂ ਉਹ ਫੋਲੋ ਕਰਦੀਆਂ। ਸੋ ਅਜੇ ਤੱਕ ਆਪਾਂ ਪਿਛਲੇ 15 ਸਾਲ ਹੋ ਚੱਲੇ ਆ ਜਾਂ 14 ਸਾਲ ਹੋ ਚੱਲੇ ਆ ਜਿਹੜਾ ਆਪਾਂ ਕੈਲੀਫੋਰਨੀਆ ਦੇ ਵਿਚਕਾਰ ਦੇ ਨਾਲ ਜਿਹੜਾ ਕੰਮ ਚੱਲ ਰਿਹਾ ਹੈਗਾ, 15 ਤੋਂ ਵੀ ਵੱਧ ਸਾਲ ਹੋ ਗਏ ਆ। ਸੋ ਉਹ ਪ੍ਰੋਸੀਡ ਹੋ ਰਿਹਾ ਹੈਗਾ, ਗਾਂ ਦੇ ਗਾਂ ਵੱਧ ਰਿਹਾ ਹੈਗਾ। ਇਸ ਵੇਲੇ ਵੀ ਜਿਹੜਾ ਇਹ ਚੀਜ਼ ਹੈਗੀ ਆ ਜਿਹੜੀ ਕਿ ਐਮਿਸ਼ਨ ਕੰਟਰੋਲ ਦੀ ਆ, ਉਹ ਬੜੀ ਵਾਈਡਲੀ ਜਿਹੜੀ ਐਕਸੈਪਟੈਂਸ ਹੋ ਰਹੀ ਆ ਉਹਦੀ। ਇਸ ਵੇਲੇ ਗਵਰਨਮੈਂਟ ਵੱਲੋਂ ਕਿਹਾ ਜਾ ਰਿਹਾ ਕਿ ਗਵਰਨਮੈਂਟ ਵੱਲੋਂ ਕੰਪਨੀਜ਼ ਨੂੰ ਜਿਹੜੀਆਂ ਉਹਨਾਂ ਕੋਲੋਂ ਮੰਗ ਕੀਤੀ ਜਾ ਰਹੀ ਆ ਕਿ ਜਿਹੜੇ ਆਪਣੇ ਹੈਗੇ ਆ ਹਾਈਡਰੋਜਨ ਸੈੱਲ ਹੈਗਾ, ਕਿ ਜਿਹੜੀ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਜਿਹੜੀ ਇਨਵੈਸਟਮੈਂਟ ਕਰਨੀ ਹੈਗੀ ਆ, ਰਿਸਰਚ ਕਰਨੀ ਹੈਗੀ ਆ, ਜਾਂ ਜਿਹੜਾ ਉੱਥੇ ਇਨਫਰਾਸਟਰਕਚਰ ਬਣਨਾ ਹੈਗਾ, ਉਹਦੇ ਲਈ ਉਹਨਾਂ ਕੋਲੋਂ ਚੀਜ਼ਾਂ ਮੰਗੀਆਂ ਜਾ ਰਹੀਆਂ। ਉਹਨਾਂ ਕੋਲ ਜਿਹੜੇ ਆ 33 ਰੀਜਨਲ ਹੱਬਸ ਹੈਗੀਆਂ, ਹਾਈਡਰੋਜਨ ਹੱਬਸ, ਜਿਨ੍ਹਾਂ ਨੂੰ ਫਾਈਨਲ ਫੰਡਿੰਗ ਜਿਹੜੀ ਆ ਫੇਜ਼ ਦੇ ਵਿੱਚ ਉਹਨਾਂ ਕੋਲ ਮੰਗਿਆ ਜਾ ਰਿਹਾ, ਜਿਹੜੇ ਮੰਗੀਆਂ ਜਾ ਰਹੀਆਂ ਉਹਨਾਂ ਦੀਆਂ ਐਪਲੀਕੇਸ਼ਨ $7 ਬਿਲੀਅਨ ਇਸ ਪਾਸੇ ਨੂੰ ਲਾਇਆ ਜਾ ਰਿਹਾ ਆ ਇਹਦੇ ਵਿੱਚ, ਤਾਂ ਕਿ ਉਹਨਾਂ ਦੀਆਂ ਪਰਮਿਟਸ, ਕਾਸਟ ਪ੍ਰੋਜੈਕਸ਼ਨ ਤੇ ਹੋਰ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਜਿਹੜੇ ਉਹ ਹੋ ਸਕਣ। ਡਿਪਾਰਟਮੈਂਟ ਆਫ ਐਨਰਜੀ ਜਿਹੜੀ ਆ ਇਹ ਸਾਰਾ ਕੁਛ ਕਰ ਰਹੀ ਹੈਗੀ ਇਸ ਵੇਲੇ। 79 ਰਿਕੁਐਸਟ ਆਈਆਂ ਹੈਗੀਆਂ ਸਾਰੇ ਪਾਸਿਓਂ, ਪਰ ਉਹਨਾਂ ਦੇ ਵਿੱਚੋਂ ਜਿਹੜੀ 79 ਰਿਕੁਐਸਟ ਆਈਆਂ, ਅਬਾਊਟ $60 ਬਿਲੀਅਨ ਦੇ ਪ੍ਰੋਜੈਕਟ ਜਿਹੜੇ ਹੈਗੇ ਆ ਕੰਬਾਈਨ ਜੇ ਦੇਖਿਆ ਜਾਵੇ $200 ਬਿਲੀਅਨ ਦੀ ਇਨਵੈਸਟਮੈਂਟ ਦੇ ਵਿੱਚ ਜਾਣੀ ਹੈਗੀ ਆ। ਸੋ ਇਹ ਚੀਜ਼ਾਂ ਆਪਾਂ ਇੱਧਰਲੇ ਪਾਸੇ ਨੂੰ ਦੇਖਦੇ ਹਾਂ ਤਾਂ ਡੈਫੀਨੇਟਲੀ ਉਹ ਦੇਖਿਆ ਜਾ ਰਿਹਾ ਕਿ ਇਹ ਠੀਕ ਆ, ਇਹਨੂੰ ਗੱਲ ਕਰਨ ਕੀਤੀ ਜਾ ਰਹੀ ਹੈ। ਜਿਹੜੀਆਂ 79 ਰਿਕੁਐਸਟ ਆਈਆਂ ਉਹ 'ਚੋਂ 33 ਰਿਕੁਐਸਟ ਜਿਹੜੀ ਉਹਨਾਂ ਨੂੰ ਇਨਕਰੇਜ ਕੀਤਾ ਗਿਆ ਕਿ ਉਹ ਆਪਣਾ ਫੁੱਲ ਪ੍ਰਪੋਜ਼ਲ ਜਿਹੜਾ ਆ ਉਹ ਸਬਮਿਟ ਕਰਨ April 7-5 ਵਜੇ ਤੱਕ। ਸੋ ਇਹ ਜਿਹੜੀ ਇਨਕਰੇਜਮੈਂਟ ਆ ਜਾਂ ਇਹ ਜਿਹੜੀ ਚੀਜ਼ ਆ, ਇਹ ਇੱਕ ਬੰਨੇ ਆਪਾਂ ਕਹਿ ਰਹੇ ਕਿ ਆਪਾਂ EPA ਨੂੰ ਕਹਿ ਰਹੇ ਕਿ ਤੁਸੀਂ ਇਹ ਖਤਮ ਕਰੋ, ਹੈ ਨਾ, ਦੂਜੇ ਬੰਨੇ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਅਸੀਂ ਇਸ ਪਾਸੇ ਨੂੰ ਮੂਵ ਕਰ ਰਹੇ ਹਾਂ। ਸੋ ਇਹ ਦੋਨੋਂ ਚੀਜ਼ਾਂ ਜਿਹੜੀਆਂ ਇਹ ਦੇਖਣ ਵਾਲੀਆਂ ਰਹਿਣਗੀਆਂ, ਕਿਉਂਕਿ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਜਿਹੜਾ ਇਲੈਕਟ੍ਰਿਕ ਟਰੱਕ ਹੈਗਾ ਉਹ ਪ੍ਰੀਟੀ ਮਚ ਮੇਰੇ ਖਿਆਲ ਦੇ ਵਿੱਚ ਡੂਏਬਲ ਨਹੀਂ ਹੈਗਾ।
ਬਹੁਤ ਟਫ ਹੈਗਾ ਕਿ ਉਹ ਚੀਜ਼ ਜਿਹੜੀ ਆ ਉਹ ਸਕਸੈਸਫੁਲ ਹੋ ਸਕੇ, ਕਿਉਂਕਿ ਹੁਣ ਰੀਸੈਂਟਲੀ ਜਿਹੜੀ ਆਪਣੀ ਫਰੀਜ਼ਿੰਗ ਰੇਂਜ ਹੋਈਆਂ, ਟੈਂਪਰੇਚਰ ਚੇਂਜਸ ਹੋਏ ਆ, ਬਹੁਤ ਕੁਝ ਹੋਇਆ। ਉਹਦੇ ਵਿੱਚ ਆਪਾਂ ਟੈਸਲਾ ਜਿਹੜੀ ਕਾਰ ਹੈਗੀ ਆ ਉਹਦੀ ਜਿਹੜੀ ਦੁਰਗਤ ਆ ਉਹ ਦਿਖੀ ਹੈਗੀ ਆ। ਸੋ ਇਸ ਕਰਕੇ ਜਿਹੜਾ ਇਲੈਕਟ੍ਰਿਕ ਟਰੱਕ ਹੈਗਾ ਆ ਉਹ ਮੈਸਿਵ ਹੈਗਾ, ਬਿਗ ਹੈਗਾ ਐਜ਼ ਕੰਪੈਰੇਟਿਵਲੀ ਕਾਰ ਦੇ। ਤੇ ਸੋ ਜਿਹੜਾ ਸਾਰਾ ਦਾ ਸਾਰਾ ਇਸ ਵੇਲੇ ਜ਼ੋਰ ਹੈਗਾ ਉਹ ਹਾਈਡਰੋਜਨ ਫਿਊਲ ਸੈਲ ਵੱਲ ਲੱਗਾ ਆ। ਸੋ ਮੇਰੇ ਖਿਆਲ ਦੇ ਵਿੱਚ ਜਿਹੜੀ ਇਹ ਚੀਜ਼ ਇਸ ਵੇਲੇ ਕਰਨੀ ਕਿ EPA ਨੂੰ ਇਹ ਪਿੱਛੇ ਲੈਣਾ ਚਾਹੀਦਾ, ਕਰਨਾ ਚਾਹੀਦਾ। ਆਈ ਥਿੰਕ ਪ੍ਰੋਗਰਾਮ ਕਾਫੀ ਅੱਗੇ ਵੱਧ ਚੁੱਕੇ ਨੇ, ਵੱਧ ਰਹੇ ਨੇ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਾਸੇ ਵੀ ਜਾਣ ਵਾਲਾ। ਠੀਕ ਹੈ ਜੀ। ਆਪਣੇ ਲਾਸਟ ਕਾਲਰ ਲੈਣੇ ਆ, ਫਿਰ ਪ੍ਰੋਗਰਾਮ ਸਮਾਪਤੀ ਵੱਲ ਨੂੰ ਆ। ਲਾਲੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਰਮਨ ਭਾਜੀ ਪੁੱਛਣਾ ਸੀਗਾ, ਆਪਾਂ ਲਾਸਟ 3-4 ਸਾਲਾਂ ਤੋਂ ਰੇਡੀਓ ਤੇ ਸੁਣ ਰਹੇ ਸੀਗੇ AB5 ਬਾਰੇ, ਵੀ ਕਦੇ ਆ ਗਿਆ, ਕਦੇ ਕੋਰਟ ਚਲੇ ਗਿਆ, ਲੋਅਰ ਚ ਕਦੇ ਹਾਇਰ ਚਲੇ ਗਿਆ ਹੈਗਾ। ਤੇ ਮੈਂ ਪੁੱਛਣਾ ਹੁਣ 3-4 ਮਹੀਨਿਆਂ ਦਾ ਤੁਸੀਂ ਕਹਿ ਰਹੇ ਹੋ ਹੁਣ ਸਟਾਰਟ ਹੋ ਗਿਆ, ਲਾਗੂ ਹੋ ਗਿਆ ਹੈਗਾ, ਪਰ ਬੇ ਏਰੀਆ 'ਚ ਤਾਂ ਕੋਈ ਸੇਮ ਸਟਾਈਲ ਹੈਗਾ ਜਿਵੇਂ ਪਹਿਲਾਂ ਚੱਲਦਾ ਸੀ, ਕੋਈ ਫਰਕ ਨਹੀਂ ਹੈਗਾ, ਉਵੇਂ ਹੀ ਹੈਗਾ, ਸਿਰਫ ਲੋਕਾਂ ਦੀਆਂ ਕਾਰਪੋਰੇਸ਼ਨਾਂ ਬਣਵਾਈਆਂ ਹੈਗੀਆਂ ਨੇ। ਮੇਰਾ ਕੁਐਸਚਨ ਹੈ ਕਿ ਜੇ ਇਹਦਾ ਕੋਈ ਫਰਕ ਨਹੀਂ ਸੀ ਪੈਣਾ, ਫਿਰ ਲੋਕਾਂ ਨੂੰ ਇੰਨਾ ਜਾਂ ਕੰਪਨੀਆਂ ਕਿਉਂ ਲੈ ਕੇ ਗਈਆਂ ਕੋਟਾਂ ਕਾਟਾਂ 'ਚ? ਫਾਇਦਾ ਕੀ ਹੋਇਆ ਵੀ ਜੇ ਉਵੇਂ ਕੁਝ ਫਰਕ ਹੀ ਨਹੀਂ ਸੀ ਪੈਣਾ? ਪਰ ਜੇ ਕੋਈ ਆਡਿਟ ਹੋਣ ਲੱਗੇ ਹੈਗੇ, ਜੇ ਤੁਹਾਨੂੰ ਕੋਈ ਨੌਲੇਜ ਹੈਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ ਜੀ। ਥੈਂਕ ਯੂ। ਬਿਲਕੁਲ ਜੀ, ਆਡਿਟ ਹੋ ਰਹੇ ਹੈਗੇ ਆ। ਇਹ ਸਿਰਫ ਤੁਹਾਨੂੰ ਲੱਗਦਾ ਹੈ ਵਹਿਮ ਹੈ, ਕਿਉਂਕਿ ਕੋਈ ਮੇਰੇ ਖਿਆਲ ਦੇ ਵਿੱਚ ਸ਼ਾਇਦ ਦੱਸਦਾ ਨਹੀਂ ਹੈਗਾ ਜਾਂ ਦੱਸ ਨਹੀਂ ਰਿਹਾ ਹੈਗਾ। ਇਸ ਵੇਲੇ ਜਿਹੜੇ ਵਰਕਰਸ ਕੰਪ ਹੈਗੇ ਆ ਉਹਦੇ ਆਡਿਟਸ ਜਿਹੜੇ ਆ ਚੱਲ ਰਹੇ ਹੈਗੇ ਆ, ਕਿਉਂਕਿ ਹੁਣੇ ਹੀ ਅਜੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਆ ਇਹਨੂੰ ਇਨਫੋਰਸਮੈਂਟ ਟਰੱਕਿੰਗ ਦੇ ਉੱਤੇ ਦੀ ਜਿਹੜੀ ਇਜਾਜ਼ਤ ਆ ਹੁਣੇ ਮਿਲੀ ਹੈਗੀ ਆ। ਪਹਿਲਾਂ ਇੱਥੇ ਇੰਜੰਕਸ਼ਨ ਲੱਗੀ ਸੀ, ਸੋ ਇਸ ਕਰਕੇ ਇਹਦੀ ਜਿਹੜੀ ਆ ਉਹ ਇਜਾਜ਼ਤ ਨਹੀਂ ਸੀ ਮਿਲ ਰਹੀ। ਬਾਕੀ ਇਹ ਜਿਹੜੇ ਰੂਲ ਐਂਡ ਰੈਗੂਲੇਸ਼ਨ ਇੱਦਾਂ ਦੇ ਹੁੰਦੇ ਆ ਨਾ, ਇਹਨਾਂ ਦਾ ਇਫੈਕਟ ਓਵਰਨਾਈਟ ਨਹੀਂ ਆਪਾਂ ਨੂੰ ਪਤਾ ਲੱਗਦਾ। ਇਹ ਨਹੀਂ ਹੁੰਦਾ ਵੀ ਅੱਜ ਰੂਲ ਲਾਗੂ ਹੋਇਆ ਤੇ ਕੱਲ੍ਹ ਸੜਕ ਤੇ ਅਰੈਸਟ ਹੋਣੀ ਸ਼ੁਰੂ ਹੋ ਜਾਣੀ ਆ। ਇਹ ਇੰਪਲੀਮੈਂਟ ਹੁੰਦੇ ਆ। ਸਰਕਾਰਾਂ ਵੀ ਜਿਹੜੀਆਂ ਉਹ ਰੂਲ ਐਂਡ ਰੈਗੂਲੇਸ਼ਨ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਸਮਝਦਾ, ਕੋਈ ਇੰਪਲੀਮੈਂਟ ਨਹੀਂ ਕਰਦੀਆਂ। ਆਪਾਂ ਪਹਿਲਾਂ ਵੀ ਇਹ ਗੱਲ ਕਹੀ ਸੀਗੀ ਕਿ AB5 ਦਾ ਫੁੱਲ ਸਕੋਪ ਜਿਹੜਾ ਆ ਉਦਣ ਆਪਾਂ ਨੂੰ ਪਤਾ ਲੱਗਣਾ ਜਿੱਦਣ AB5 ਦਾ ਐਸ ਕਾਨੂੰਨ ਦੇ ਥੱਲੇ ਕਿਸੇ ਕੰਪਨੀ ਦਾ ਲਾਅ ਸੂਟ ਹੋਇਆ। ਉਦਣ ਇਹ ਖੁੱਲ ਕੇ ਸਾਹਮਣੇ ਆਉਣਾ ਕਿ ਐਗਜ਼ੈਕਟਲੀ ਲਾਅ ਇਫੈਕਟ ਕਰੂਗਾ। ਐਸ ਵੇਲੇ ਜਿਹੜਾ ਆ ਉਹ ਜੱਕੋ ਤੱਕੋ ਚੱਲ ਰਹੀਆਂ ਹੈਗੀਆਂ, ਗਵਰਨਮੈਂਟ ਵੱਲੋਂ ਵੀ, ਵਰਕਰਸ ਕੰਪ ਵੱਲੋਂ ਵੀ, ਟਰੱਕਿੰਗ ਕੰਪਨੀਆਂ ਵੱਲੋਂ ਵੀ। ਬਾਕੀ ਦੂਸਰੀ ਗੱਲ ਜਿਹੜੀ ਤੁਸੀਂ ਬੇ ਏਰੀਏ ਦੇ ਵਿੱਚ ਕਹਿ ਰਹੇ ਆ ਕਿ ਕੋਈ ਮੰਨ ਰਿਹਾ ਨਹੀਂ ਮੰਨ ਰਿਹਾ, ਦੇਖੋ ਕਾਨੂੰਨ ਤਾਂ ਬਹੁਤ ਦੇਰ ਦੇ ਬਣੇ ਹੋਏ ਆ। ELD ਕਦੋਂ ਦੀ ਬਣੀ ਆ, ELD ਕਦੋਂ ਦੀ ਲਾਸ ਹੋਈ ਆ, ਪਰ ਮੰਨ ਰਿਹਾ ਕੋਈ? ਅੱਜ ਵੀ ਉਦਾਂ ਹੀ ਚੱਲ ਰਹੇ ਆ, ਉਦਾਂ ਹੀ ਕਰ ਰਹੇ ਆ। ਸੋ ਇਹਦਾ ਮਤਲਬ ਇਹ ਨਹੀਂ ਵੀ ਕਾਨੂੰਨ ਨਹੀਂ ਹੈਗਾ। ਕਾਨੂੰਨ ਉਹਦੇ ਲਈ ਆ ਜਿਹੜਾ ਕਾਬੂ ਆ ਗਿਆ, ਜਿਹੜਾ ਫਸ ਗਿਆ, ਠੀਕ ਹੈ ਨਾ, ਉਹਦੇ ਲਈ ਕਾਨੂੰਨ ਆ। ਬਾਕੀ ਤਾਂ ਸਭ ਚੱਲ ਰਹੇ ਆ। ਨਹੀਂ ਆ ਦੇਖੋ ELD ਜਿਹੜਾ ਰਮਨ ਜੀ ਆਪਾਂ ਦੇਖ ਕੇ ਹਟੇ ਆ, ਅੱਜ ਰਿਵੋਕ ਹੋਣੀਆਂ ਹੁਣ ਸ਼ੁਰੂ ਹੋਈਆਂ ਕਿੰਨੇ ਸਾਲਾਂ ਬਾਅਦ। ਸੋ ਰਾਜਕਿਰਨ ਟਾਈਮ ਲੱਗਦਾ ਹੈ ਇਹਨਾਂ ਨੂੰ। ਰਾਜਕਿਰਨ ਅਜੇ ਰਿਵੋਕ ਹੋ ਰਹੀਆਂ, ਅਸੀਂ ਫਿਰ ਵਾਪਸ ਉੱਥੇ ਹੀ ਜਾ ਰਹੇ ਨਾ। ਅਸੀਂ ਫਿਰ ਸੋਚ ਰਹੇ ਹਾਂ ਵੀ ਸ਼ਾਇਦ ਉਹ ਕਹਿ ਰਹੇ ਵੀ ਉਹ ਤਾਂ ਠੀਕ ਹੈ ਜੀ। ਇਸ ਤਰ੍ਹਾਂ ਹੀ ਆ। ਸਪੀਡਿੰਗ ਦਾ ਕਾਨੂੰਨ ਸਾਰਿਆਂ ਲਈ ਆ। ਫਰੀਵੇ ਦੇ ਉੱਤੇ ਸਪੀਡਿੰਗ ਕਿਸੇ ਨੇ ਨਹੀਂ ਕਰਨੀ, ਇਹ ਸਾਰਿਆਂ ਦੇ ਲਈ ਕਾਨੂੰਨ ਆ। ਪਰ ਫੜਿਆ ਕੌਣ ਜਾਂਦਾ? ਇੱਕ ਵਿੱਚੋਂ, ਠੀਕ ਹੈ ਨਾ। ਸੋ ਇਸ ਕਰਕੇ ਕਾਨੂੰਨ ਜਿਹੜੇ ਬਣਦੇ ਆ, ਕਾਨੂੰਨ ਨੂੰ ਲਾਗੂ ਹੋਣ ਨੂੰ ਟਾਈਮ ਲੱਗਦਾ, ਇੰਪਲੀਮੈਂਟ ਹੋਣ ਨੂੰ ਟਾਈਮ ਲੱਗਦਾ ਆ। ਔਰ ਕਾਨੂੰਨ ਦਾ ਅਸਲ ਜਿਹੜਾ ਚਿਹਰਾ ਆ ਉਦੋਂ ਸਾਹਮਣੇ ਆਉਂਦਾ ਜਿੱਦਣ ਕਾਨੂੰਨ ਨੂੰ ਕੋਰਟ 'ਚ ਲਾਸੂਟ ਕਰਕੇ ਉਧੇੜਿਆ ਜਾਂਦਾ, ਉਦੋਂ ਪਤਾ ਲੱਗਦਾ। ਸੋ ਕਾਨੂੰਨ ਜਿਹੜਾ ਆ ਚੱਲ ਰਿਹਾ। ਇਹਦੀ ਜਿਹੜੀ ਫਾਈਟ ਆ ਉਹ ਵੀ ਚੱਲ ਰਹੀ ਆ। ਮਈ ਦੇ ਵਿੱਚ ਇਹਦੀ ਅਗਲੀ ਸੁਣਵਾਈ ਜਿਹੜੀ ਉਹ ਪਾਈ ਹੋਈ ਆ। ਸੋ ਜਿਹੜਾ ਉਹਦਾ ਸੁਣਵਾਈ ਵਾਲਾ ਕੰਮ ਆ ਉਹ ਵੀ ਚੱਲ ਰਿਹਾ ਸਟਿਲ। ਸੋ ਇਹ ਜਿਹੜੇ ਕੰਮ ਚੱਲਦੇ ਰਹਿੰਦੇ ਹੁੰਦੇ ਆ, ਪਰ ਕਾਨੂੰਨ ਜਿਹੜਾ ਆ ਉਹ ਹੁਣ 2020 ਤੋਂ ਲਾਗੂ ਆ। 2020 ਜਨਵਰੀ। ਸੋ ਬਿਲਕੁਲ ਫੜ ਵੀ ਬਹੁਤ ਹੋਇਆ। ਮੈਂ ਦੱਸਦਾ ਜਾਵਾਂ, ਕੰਪਨੀ ਦਾ ਨਾਮ ਤਾਂ ਚਲੋ ਮੈਂ ਨਹੀਂ ਦੱਸਣਾ, ਸੈਨੋਜ਼ ਏਰੀਏ ਦੀ ਆ, ਡੰਪ ਟਰੱਕਾਂ ਵਾਲੀ ਸੀ। $7 ਲੱਖ ਦਾ ਉਹਨਾਂ ਨੂੰ ਫਾਈਨ ਹੋਇਆ ਸੀ। ਤੇ ਨਕਲੀ ਜੋ ਉਹਨਾਂ ਦਾ ਅਕਾਊਂਟੈਂਟ ਆ ਉਹ ਮੇਰਾ ਦੋਸਤ ਵੀ ਆ, ਉਹ ਕਹਿੰਦਾ ਵੀ ਭਾਜੀ ਕਰੋਨਾ ਵਾਇਰਸ ਦਾ ਫਾਇਦਾ ਹੋ ਗਿਆ, ਜੇਲ੍ਹ ਨਹੀਂ ਜਾਣਾ ਪਿਆ, ਸੈਟਲਮੈਂਟ ਹੋ ਗਈ, ਨਹੀਂ ਤਾਂ ਜੇਲ੍ਹ ਜਾਣਾ ਪੈਣਾ ਸੀ। ਸੋ ਇਹ ਆ ਵੀ ਜਿਹੜੇ ਫੜ ਹੋ ਜਾਂਦੇ ਆ ਉਹ ਦੱਸਦੇ ਨਹੀਂ ਆ। ਤੇ ਉਹੀ ਆ ਨਾ, ਜਦੋਂ ਤੁਸੀਂ ਸਪੀਡ ਤੇ ਜਾਂਦੇ ਆ, ਜਿਹੜਾ ਫੜ ਹੋ ਗਿਆ ਜਿਹਦੀ ਵਾਇਲੇਸ਼ਨ ਆ ਬਸ ਉਹੀ ਆ, ਬਾਕੀ ਜਿਹੜਾ ਬਚ ਗਿਆ ਬਚ ਗਿਆ। ਠੀਕ ਹੈ ਕਿ ਨਹੀਂ? ਪਰ ਤੁਸੀਂ ਇੱਕ ਕਮਰੇ ਦੇ ਵਿੱਚ 50 ਬੰਦੇ ਭਰ ਲਿਓ ਤੇ ਕਿਹੋ ਵੀ ਕਿਹਨਾਂ ਨੂੰ ਸਪੀਡਿੰਗ ਦੀ ਟਿਕਟ ਮਿਲੀ ਆ, ਆਲਮੋਸਟ 50% ਤੋਂ ਵੱਧ ਬੰਦੇ ਹੱਥ ਖੜਾ ਕਰ ਦੇਣਗੇ, ਕਿਉਂਕਿ ਕਿਸੇ ਨਾ ਕਿਸੇ ਟਾਈਮ ਕਿਸੇ ਨਾ ਕਿਸੇ ਨੂੰ ਮਿਲੀ ਹੁੰਦੀ ਰਗੜੇ ਹੁੰਦਾ। ਸਹੀ ਗੱਲ। ਹਾਂ, ਇਹ ਜ਼ਰੂਰੀ ਨਹੀਂ ਵੀ ਫਰੀਵੇ ਤੇ ਅੱਜ ਸਾਰੇ ਭੱਜੇ ਜਾਂਦੇ, ਸਾਰਿਆਂ ਨੂੰ ਟਿਕਟ ਅੱਜ ਹੀ ਮਿਲਣੀ ਆ। ਵਾਰੀ ਮਿਲਦੀ ਆ ਜਿੱਦਣ ਕੋਈ ਕਾਬੂ ਆ ਗਿਆ। ਜੀ। ਸੋ ਭਾਈ ਕਾਨੂੰਨ ਦੇ ਹਿਸਾਬ ਦੇ ਨਾਲ ਚੱਲੋ, ਨਹੀਂ ਚੱਲੋਗੇ ਤੇ ਫਿਰ ਔਖੇ ਜਿਹੜਾ ਹੋਣਗੇ। ਅੱਜ ਨਹੀਂ ਤਾਂ ਫਿਰ ਕੱਲ ਨੂੰ ਜਿਹੜਾ ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਕੋਈ ਫਾਲੋ ਨਹੀਂ ਕਰ ਰਿਹਾ। ਹੁਣ ਦੇਖੋ ਜਿਹੜੀਆਂ ਕੰਪਨੀਆਂ ਇਸ ਵੇਲੇ ਜਿਹੜੀਆਂ ਆਹ ਮਾਡਲ ਯੂਜ਼ ਕਰ ਰਹੀਆਂ
ਕਿ ਕਾਰਪੋਰੇਸ਼ਨ ਕੰਪਨੀਆਂ ਦੀ ਖਿਲਾ ਕੇ ਕਾਰਪੋਰੇਸ਼ਨ ਟੂ ਕਾਰਪੋਰੇਸ਼ਨ ਜਿਹੜਾ ਆ ਉਹ ਦੇ ਰਹੇ ਆ, ਮਨੀ ਦੇ ਰਹੇ ਆ, ਅਸੀਂ 1099 ਦੇਣ ਦੀ ਲੋੜ ਨਹੀਂ। ਪਰ ਜਿੱਦਣ ਉਸ ਕਾਰਪੋਰੇਸ਼ਨ ਨੇ ਜਿਹਨੇ ਤੁਹਾਨੂੰ ਜੇ ਮੰਨ ਲਓ 3 ਲੱਖ ਦਿੱਤਾ ਆ, ਉਹਨੇ ਜਿੱਦਣ ਆਪਣਾ ਟੈਕਸ ਭਰਨਾ ਉਦੋਂ ਤੁਹਾਡਾ ਨਾਂ ਤੇ ਤੁਹਾਨੂੰ ਕਿੰਨੇ ਪੈਸੇ ਦਿੱਤੇ ਉਹਨੇ ਆਪਣੇ ਟੈਕਸ 'ਚ ਦੱਸਣਾ ਆ IRS ਨੂੰ। ਇਹ ਰਿਕੁਆਇਰਮੈਂਟ ਆ, ਠੀਕ ਆ। ਤੁਸੀਂ ਜਿਨ੍ਹਾਂ ਨੇ 3 ਲੱਖ ਲਏ ਆ, ਤੁਸੀਂ ਵੀ ਦੱਸਣਾ ਤੁਸੀਂ ਕਿਹੜੀ ਕੰਪਨੀ ਕੋਲੋਂ 3 ਲੱਖ ਲਿਆ, ਤੇ ਤੁਸੀਂ ਵੀ ਆਪਣੇ ਟੈਕਸ ਰਿਟਰਨ ਦੇ ਵਿੱਚ ਉਹ ਭਰਨਾ ਸਾਰਾ ਕੁਝ। ਸੋ ਉਹ 1099 ਦਿੱਤਾ ਨਾ ਦਿੱਤਾ ਉਹਦਾ ਕੋਈ ਮਤਲਬ ਨਹੀਂ ਬਣਦਾ। ਉਹ ਇੱਕ ਸਿਰਫ ਇੱਕ ਮਨ ਦੀ ਸੈਟਿਸਫੈਕਸ਼ਨ ਹੈ ਜੀ ਅਸੀਂ ਤੁਹਾਨੂੰ 1099 ਦੇਣ ਦੀ ਲੋੜ ਕੋਈ ਨਹੀਂ। ਪਰ ਕੀ ਉਹ ਆਪਣੇ ਟੈਕਸ ਦੇ ਉੱਤੇ ਦੱਸਣਗੇ ਨਹੀਂ ਵੀ ਅਸੀਂ $3 ਲੱਖ ਫਲਾਨੀ ਕੰਪਨੀ ਨੂੰ ਦਿੱਤਾ? ਔਰ ਕੀ ਤੁਹਾਡਾ ਫਰਜ਼ ਨਹੀਂ ਬਣਦਾ ਕਿ ਤੁਸੀਂ 3 ਲੱਖ ਸ਼ੋਅ ਕਰਨਾ ਵੀ ਮੈਨੂੰ ਕਿੱਥੋਂ ਆਇਆ, ਮੈਂ ਟੈਕਸ ਭਰਨ ਲੱਗਾ ਇਹਦਾ? ਸੋ ਜਿਹੜੀ ਕਾਰਪੋਰੇਸ਼ਨ ਟੂ ਕਾਰਪੋਰੇਸ਼ਨ ਦਾ ਸਿਸਟਮ ਹੈਗਾ, ਉਹ ਇਹ ਸੋਚ ਕੇ ਚੱਲੋ ਵੀ ਇਹ ਜਸਟ ਇੱਕ ਮਤਲਬ ਤੁਹਾਨੂੰ ਫਰੰਟ ਦੇ ਤੁਹਾਡੇ ਹੱਥ ਵਿੱਚ 1099 ਨਹੀਂ ਫੜਾਇਆ, ਪਰ ਟੈਕਸ ਦੀ ਜਿਹੜੀ ਟੈਕਸ ਫਾਈਲਿੰਗ ਹੈ ਉਹਦੇ ਵਿੱਚ ਉਹ ਸਾਰਾ ਕੁਝ ਜਾਣਾ ਹੈ। ਜੀ ਜੀ, ਥੈਂਕ ਯੂ ਰਮਨ ਜੀ, ਬੜੀ ਮਿਹਰਬਾਨੀ। ਸਮਾਂ ਸਮਾਪਤ ਹੈ ਜੀ ਹੁਣ, ਸ਼ੁਕਰੀਆ, ਮਿਲਦੇ ਹਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਹਰਜੋਤ ਜੀ, ਪ੍ਰੋਗਰਾਮ ਦੀ ਇੱਥੇ ਸਮਾਪਤੀ ਆ ਤੇ ਮਿਲਾਂਗੇ ਆਪਾਂ ਅਗਲੀ ਵਾਰ। ਤੇ ਬੇਰੀਏ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ ਨੂੰ 1170 1170 AM ਦੇ ਉੱਤੇ ਸੁਣ ਸਕਦੇ ਆ। ਪੂਰੇ ਬੇਰੀਏ ਦੇ ਵਿੱਚ ਇਸ ਨੂੰ ਜਿਹੜੀ ਕਵਰੇਜ ਆ ਉਹ ਚੱਲਦੀ ਆ, ਚਾਹੇ ਦਿਨ ਦੇ ਟਾਈਮ ਚਾਹੇ ਰਾਤ ਦੇ ਟਾਈਮ, ਸਾਰੇ ਟਾਈਮ ਜਿਹੜਾ ਤੁਸੀਂ ਬੇਰੀਏ ਦੇ ਵਿੱਚ ਇਸ ਨੂੰ ਸੁਣ ਸਕਦੇ ਆ। ਤੇ ਹੁਣ ਆਪਾਂ ਲੈਂਦੇ ਆ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।